देख रहे हो सुन रहे हो ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਈ ਦੀ 26 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ ਪਾਬਲਾ, ਪਰਮਜੀਤ ਕੌਰ ਪਾਬਲਾ, ਅਮਰਜੀਤ ਸਿੰਘ ਦੋਸਾਂਝ, ਜਰਨੈਲ ਸਿੰਘ ਸਹੋਤਾ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾ ਪਾਲ ਪੈਂਸਿਲਵੇਨੀਆ, ਮੱਖਣ ਸਿੰਘ ਮਾਨ ਵਿਸਕੌਨਸਨ, ਐਂਟੀਲੋਪ ਟਰੱਕ ਸਟਾਪ ਮਰਨਜ਼, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਆ ਸਭ ਤੋਂ ਪਹਿਲੀ ਖਬਰ ਆ ਰਹੀ ਹੈ ਕਰੋਨਾ ਵਾਇਰਸ ਕਰਕੇ। ਕਹਿੰਦੇ ਵੀ USA ਦੇ ਵਿੱਚ ਹੁਣ ਜਿਹੜੀ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1 ਲੱਖ ਦੇ ਕਰੀਬ ਪਹੁੰਚ ਗਈ ਆ ਅਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਸੈਕੰਡ ਪੀਕ ਜਿਹੜੀ ਆ ਉਹਦੀ ਵਾਰਨਿੰਗ ਦਿੱਤੀ ਆ ਵੀ ਸੈਕੰਡ ਪੀਕ ਵੀ ਆ ਸਕਦੀ ਆ, ਕਿਉਂਕਿ ਬਹੁਤ ਸਾਰੇ ਜਿਹੜੇ ਮੁਲਕ ਆ ਹੁਣ ਉਹਨਾਂ ਨੇ ਆਪਣੇ ਆਪ ਨੂੰ ਸ਼ਟਡਾਊਨ ਤੋਂ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈਗਾ। USA ਦੇ ਵਿੱਚ 99,000 ਤੋਂ ਵੱਧ ਮੌਤਾਂ ਹੋ ਚੁੱਕੀਆਂ, ਲੱਖ ਦੇ ਕਰੀਬ ਪਹੁੰਚਣ ਵਾਲੀਆਂ। 1.67 ਮਿਲੀਅਨ ਜਿਹੜਾ 1.67 ਮਿਲੀਅਨ ਲੋਕ ਜਿਹੜੇ ਆ ਇਨਫੈਕਟਡ ਹੋਏ ਹੈਗੇ ਕਰੋਨਾ ਵਾਇਰਸ ਦੇ ਨਾਲ। ਅਤੇ ਇਸੇ ਤਰ੍ਹਾਂ ਅੱਜ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਹੜੀ ਹਾਈਡਰੋਕਸੀ ਕਲੋਰੋਕੁਈਨ ਆ, ਜਿਹਨੂੰ ਆਪਾਂ ਪੰਜਾਬੀ 'ਚ ਕਲੈਂਡ ਵੀ ਕਹਿ ਦਿੰਦੇ ਆ, ਉਹਦੇ ਉੱਤੇ ਕਿਸੇ ਤਰ੍ਹਾਂ ਦਾ ਟਰਾਇਲ ਕਰਨਾ ਜਿਹੜਾ ਆ ਉਹ ਬੰਦ ਕਰ ਦਿੱਤਾ ਹੈਗਾ ਆ। ਜੀ ਉਹਨਾਂ ਦੀ ਇੱਕ ਨਵੀਂ ਸਟੱਡੀ ਦੇ ਮੁਤਾਬਕ ਹਾਈਡਰੋਕਸੀ ਕਲੋਰੋਕੁਈਨ ਦੇ ਕਰਕੇ ਮਰਨ ਦੀ ਜਿਹੜੀ ਆ ਉਹ ਰਿਸਕ ਆ ਉਹ ਵੱਧ ਰਿਹਾ ਸੀ। 3500 ਤੋਂ ਵੱਧ ਮਰੀਜ਼ਾਂ ਦੇ ਉੱਤੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੀ ਇਸ ਦੀ ਟਰਾਇਲ ਜਿਹੜੇ ਉਹ ਚੱਲ ਰਹੇ ਸੀ, ਜਿਹੜੇ ਕਿ ਬਾਅਦ ਦੇ ਵਿੱਚ ਜਿਹੜੇ ਉਹ ਬੰਦ ਕਰ ਦਿੱਤੇ ਆ। ਸੋ ਇਨਫੈਕਟ ਰਾਸ਼ਟਰਪਤੀ ਹੁਣਾਂ ਨੇ ਵੀ ਕਹਿ ਦਿੱਤਾ ਸੀ ਕੁਛ ਦਿਨ ਪਹਿਲਾਂ ਵੀ ਉਹਨਾਂ ਨੇ ਵੀ ਇਹ ਜਿਹੜੀ ਆ ਦਵਾਈ ਲੈਣੀ ਆ ਉਹ ਹੁਣ ਬੰਦ ਕਰ ਦਿੱਤੀ ਹੈਗੀ ਆ। ਸੋ ਇਹ ਜਿਹੜੀ ਸਥਿਤੀ ਬਣੀ ਆ। ਉੱਧਰ ਅੱਜ ਇੱਕ ਹਾਊਸ ਦੀ ਕਮੇਟੀ ਦੇ ਸਾਹਮਣੇ ਕ੍ਰਿਸਟਾ ਏ ਗ੍ਰਿਮ ਨਾਂ ਦੇ ਜਿਹੜੇ ਅਧਿਕਾਰੀ ਹੈਗੇ ਆ ਗਵਰਨਮੈਂਟ ਵਾਚਡੌਗ ਦੇ ਨਾਲ ਸੰਬੰਧਿਤ ਆ, ਜਿਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਨੇ ਤਾੜਨਾ ਲਾਈ ਸੀ ਕਿਉਂਕਿ ਇਹਨਾਂ ਨੇ ਇਹ ਆਲੋਚਨਾ ਕੀਤੀ ਸੀ ਸਰਕਾਰ ਦੀ ਅਤੇ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਟੈਸਟਿੰਗ ਅਤੇ ਪਰਸਨਲ ਪ੍ਰੋਟੈਕਟਿਵ ਗੀਅਰ ਇਕਵਿਪਮੈਂਟ ਜਿਹੜਾ ਹਸਪਤਾਲਾਂ 'ਚ ਉਸਦੀ ਜਿਹੜੀ ਉਹ ਘਾਟ ਸੀ ਉਹ ਅੱਜ ਕਮੇਟੀ ਦੇ ਸਾਹਮਣੇ ਕਹਿੰਦੇ ਉਹ ਪੇਸ਼ ਹੋਣ ਜਾ ਰਹੇ ਨੇ। ਵੀ ਇਸ ਦੇ ਬਾਬਤ ਹੀ ਲੱਗਦਾ ਵੀ ਉਹਨਾਂ ਨੂੰ ਬਹੁਤੇ ਜਿਹੜੇ ਸਵਾਲ ਜਵਾਬ ਆ ਉਹ ਕੀਤੇ ਜਾਣਗੇ। ਜੀ ਇਸੇ ਤਰ੍ਹਾਂ ਕਰੋਨਾ ਵਾਇਰਸ ਨੂੰ ਲੈ ਕੇ ਕਹਿੰਦੇ ਵੀ USA ਦੇ ਵਿੱਚ ਜਿਹੜੀ ਆ ਜੋਬ ਮਾਰਕੀਟ ਆ ਉਹ ਪੂਰੀ ਤਰ੍ਹਾਂ ਜਿਹੜੀ ਆ ਖਤਮ ਹੋ ਗਈ ਹੈਗੀ ਆ। ਜੇ ਦੇਖਿਆ ਜਾਵੇ ਕਹਿੰਦੇ ਪਈ 38 ਮਿਲੀਅਨ ਅਮਰੀਕਨ ਲੋਕ ਇਸ ਟਾਈਮ ਅਨਪਲਾਈਡ ਹੈਗੇ USA ਦੇ ਵਿੱਚ, ਅਤੇ ਕੈਲੀਫੋਰਨੀਆ ਜਿਹੜੀ ਆ ਉੱਥੇ ਸਭ ਤੋਂ ਵੱਧ ਜਿਹੜੇ ਅਨਪਲਾਈਡ ਹੈਗੇ ਆ, ਕਿਉਂਕਿ ਕੈਲੀਫੋਰਨੀਆ ਨੇ ਸਭ ਤੋਂ ਪਹਿਲਾਂ ਜਿਹੜੀ ਆ ਸ਼ਟਡਾਊਨ ਜਾਂ ਸਟੇ ਐਟ ਹੋਮ ਆਰਡਰ ਜਿਹੜੇ ਆ ਇਸ਼ੂ ਕੀਤੇ ਸੀ। ਕੈਲੀਫੋਰਨੀਆ ਦੀ ਜੇ ਗੱਲ ਕਰਦੇ ਜਾਈਏ, ਟੋਟਲ ਕੈਲੀਫੋਰਨੀਆ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਜਿਹੜੀ ਲੇਬਰ ਫੋਰਸ ਜਿਹੜੀ ਆਪਾਂ ਕਹਿ ਦਈਏ ਉਹਦੀ ਗਿਣਤੀ 19.5 ਮਿਲੀਅਨ ਹੈਗੀ ਆ, ਜਿਹਦੇ ਵਿੱਚੋਂ 4.4 ਮਿਲੀਅਨ ਲੋਕਾਂ ਨੇ ਜਿਹੜੀ ਆ ਅਨਪਲਾਇਮੈਂਟ ਲਈ ਫਾਈਲ ਕਰ ਦਿੱਤੇ ਆਪਣਾ ਕਲੇਮ। ਸੋ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਕਲੇਮ ਫਾਈਲ ਹੋਏ ਆ। ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਸਟੇਟਸ ਆ ਉਹਨਾਂ ਦੇ ਵਿੱਚ ਜਿਹੜੀਆਂ ਬਹੁਤ ਜ਼ਿਆਦਾ ਹਿੱਟ ਹੋਈਆਂ, ਜਾਰਜੀਆ, ਕੰਟਕੀ, ਹਵਾਈ, ਵਾਸ਼ਿੰਗਟਨ। ਹਵਾਈ ਸਾਰਿਆਂ ਨੂੰ ਪਤਾ ਵੀ ਉਹ ਟੂਰਿਸਟ ਪਲੇਸ ਹੈਗੀ ਆ, ਸੋ ਉਹ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈਗਾ ਆ। ਉਹਨਾਂ ਦੀ ਸਾਰੀ ਇੰਡਸਟਰੀ ਜਿਹੜੀ ਟੂਰਿਜ਼ਮ 'ਤੇ ਚੱਲਦੀ ਸੀ। ਸੋ ਇਹਨੂੰ ਦੇਖਦੇ ਹੋਏ ਹੁਣ ਕੁਛ ਕੁ ਸਟੇਟਾਂ ਨੇ ਖੁੱਲ੍ਹੀਆਂ ਵੀ ਹੈਗੀਆਂ ਆ, ਪਰ ਕਈ ਸਟੇਟਾਂ ਦਾ ਜਿਹੜਾ ਆ ਇੰਨਾ ਬੁਰਾ ਹਾਲ ਆ ਵੀ ਕਹਿੰਦੇ ਜਿਹੜੇ ਛੋਟੇ ਬਿਜ਼ਨਸ ਆ ਉਹ ਪੂਰੀ ਤਰ੍ਹਾਂ ਜਿਹੜੇ ਬੰਦ ਹੋ ਜਾਣਗੇ। ਉਹ ਆਪਾਂ ਹੁਣ ਤੋਂ ਥੋੜ੍ਹੇ ਸਮੇਂ ਆਉਣ ਤੱਕ ਜਿਹੜੀ ਆ ਉਹ ਖਬਰ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਜੀ ਉੱਧਰ ਰਾਸ਼ਟਰਪਤੀ ਟਰੰਪ ਨੇ ਜੋ ਬਾਈਡਨ ਦੇ ਉੱਤੇ ਮਜ਼ਾਕ ਕੀਤਾ ਵੀ ਕਿਉਂਕਿ ਉਹ ਤਕਰੀਬਨ ਮਹੀਨੇ 2 ਮਹੀਨੇ ਬਾਅਦ ਜੋ ਬਾਈਡਨ ਪਬਲਿਕ ਦੇ ਵਿੱਚ ਆਏ ਅਤੇ ਪਬਲਿਕ ਦੇ ਵਿੱਚ ਆਉਣ ਦੇ ਉੱਤੇ ਉਹਨਾਂ ਨੇ ਮੂੰਹ ਦੇ ਉੱਤੇ ਮਾਸਕ ਬੰਨ੍ਹਿਆ ਸੀ। ਰਾਸ਼ਟਰਪਤੀ ਟਰੰਪ ਨੇ ਖੁਦ ਮਾਸਕ ਤਾਂ ਨਹੀਂ ਸੀ ਪਾਇਆ ਹੋਇਆ, ਪਰ ਉਹਨਾਂ ਨੇ ਉਹਨਾਂ ਦਾ ਜਿਹੜਾ ਮਜ਼ਾਕ ਉਡਾਇਆ ਵੀ ਕਿਸ ਤਰੀਕੇ ਦੇ ਨਾਲ ਇਹ
ਜਿਹੜਾ ਮਾਸਕ ਪਾ ਕੇ ਜਾ ਰਿਹਾ। ਸੋ ਰਾਸ਼ਟਰਪਤੀ ਟਰੰਪ ਨੂੰ ਇੱਦਾਂ ਬੋਲਦੇ ਹੋਏ ਜਦੋਂ ਕੋਈ ਸੁਣੂਗਾ ਅਤੇ ਉਹ ਫਿਰ ਬਾਅਦ ਦੇ ਵਿੱਚ ਇਹੀ ਸੋਚਣਗੇ ਵੀ ਆਪਾਂ ਨੂੰ ਵੀ ਜਿਹੜਾ ਮਾਸਕ ਪਾਉਣ ਦੀ ਸ਼ਾਇਦ ਜ਼ਰੂਰਤ ਨਹੀਂ ਆ। ਉਹਨਾਂ ਨੂੰ ਐਗਜ਼ਾਮਪਲ ਫਰੋਮ ਦਾ ਟੋਪ ਸੈੱਟ ਕਰਨੀ ਚਾਹੀਦੀ ਸੀ, ਪਰ 1 ਲੱਖ ਅਮਰੀਕੀ ਮਰ ਗਿਆ, ਪਰ ਉਹ ਗੋਲਫ ਖੇਡਣ ਤੋਂ ਉਹਨਾਂ ਨੂੰ ਜਿਹੜੀ ਫੁਰਸਤ ਆ ਉਹ ਨਹੀਂ ਮਿਲ ਰਹੀ ਜੀ। ਅਗਲੀ ਖਬਰ ਵੂਹਾਨ ਚਾਈਨਾ ਤੋਂ ਆ ਰਹੀ ਹੈ, ਜਿੱਥੋਂ ਹੀ ਕਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ। ਉੱਥੇ ਕਹਿੰਦੇ ਇੱਕ ਵਾਰੀ ਫਿਰ ਸੈਕੰਡ ਵੇਵ ਤੋਂ ਡਰਦੇ ਮਾਰਿਆਂ ਚਾਈਨਾ ਵਾਲਿਆਂ ਨੇ ਜਿਹੜੇ ਆ ਲੋਕਾਂ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈਗੀ ਕਰੋਨਾ ਵਾਇਰਸ ਦੇ ਲਈ। 6.5 ਮਿਲੀਅਨ ਲੋਕਾਂ ਨੂੰ ਕਹਿੰਦੇ ਵੀ 9 ਦਿਨਾਂ ਦੇ ਵਿੱਚ ਉੱਥੇ ਵੂਹਾਨ ਵਾਲਿਆਂ ਨੇ ਜਿਹੜਾ ਟੈਸਟ ਕੀਤਾ ਆ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਗਿਣਤੀ ਹੈਗੀ ਆ, ਪਰ ਕਹਿੰਦੇ USA ਜਿਹੜਾ ਆ ਉਹ ਸੈਕੰਡ ਵੇਵ ਦੇ ਲਈ ਜਿਹੜੇ ਆ ਇੰਨੀ ਵੱਡੀ ਗਿਣਤੀ ਦੇ ਵਿੱਚ ਟੈਸਟ ਕਰਨ ਲਈ ਹਜੇ ਤੱਕ ਤਿਆਰ ਨਹੀਂ ਹੈਗਾ ਜੀ। ਉਹ ਤਾਂ ਅਜੇ ਪਹਿਲੀ ਵੇਵ ਦੀ ਵੀ ਟੈਸਟਿੰਗ ਜਿਹੜੀ ਚੰਗੀ ਤਰ੍ਹਾਂ ਨਹੀਂ ਹੋਈ, ਉਸ ਨੂੰ ਲੈ ਕੇ ਵੀ ਕਈ ਕੁਛ ਜਿਹੜਾ ਉਹ ਆਖ ਰਹੇ ਨੇ। ਉੱਧਰ ਜਿਹੜੀਆਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵਾਈਟ ਹਾਊਸ ਦੇ ਇਕਨੋਮਿਕ ਐਡਵਾਈਜ਼ਰ ਉਹਨਾਂ ਨੇ ਜਿਹੜੀ ਵਰਕਫੋਰਸ ਆ ਉਸ ਨੂੰ ਹਿਊਮਨ ਕੈਪੀਟਲ ਸਟਾਕ ਯਾਨੀ ਕਿ ਪਦਾਰਥ ਦੇ ਨਾਲ ਜਾਂ ਮਾਇਆ ਦੇ ਨਾਲ ਹੀ ਜਿਹੜਾ ਜੋੜ ਕੇ ਜਿਹੜਾ ਉਸਨਾਂ ਦੀ ਦੇਖਿਆ ਅਤੇ ਦੱਸਿਆ, ਜਿਸ ਦੇ ਕਰਕੇ ਜਿਹੜਾ ਆ ਉਸ ਨੂੰ ਕਾਫੀ ਜਿਹੜੀ ਹੁਣ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ। ਹੈਸਟ ਕੈਵਿਨ ਹੈਸਟ ਜਿਹੜੇ ਆ ਵਾਈਟ ਹਾਊਸ ਦੇ ਇਕਨੋਮਿਕ ਐਡਵਾਈਜ਼ਰ ਆ, ਅਤੇ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਆ ਇਸ ਟਾਈਮ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਰਵਰਡ ਯੂਨੀਵਰਸਿਟੀ ਦੇ ਜਿਹੜੇ ਇੱਕ ਪ੍ਰੋਫੈਸਰ ਨੂੰ ਕਹਿੰਦੇ ਵੀ ਉਹ ਜਾਣਦੇ ਆ, ਜਿਨ੍ਹਾਂ ਨੇ ਕਹਿੰਦੇ ਵੀ ਉਹਨਾਂ ਨੂੰ ਕਿਹਾ ਆ ਵੀ US ਇਕੋਨਮੀ ਰੀਬਾਊਂਡ ਹੋਊਗੀ ਕੁਇਕਲੀ, ਵੀ ਜੇ ਆਪਾਂ ਸਾਰੇ ਜਾਣੇ ਮੁੜ ਕੇ ਦੁਬਾਰਾ ਜਿਹੜਾ ਕੰਮਾਂ ਦੇ ਉੱਤੇ ਜਲਦੀ ਜਿਹੜੇ ਉਹ ਜਾ ਸਕਾਂਗੇ। ਸੋ ਪਰ ਲੋਕਾਂ ਨੂੰ ਸਿਰਫ ਇੱਕ ਹਿਊਮਨ ਸਟਾਕ ਕੈਪੀਟਲ ਸਟਾਕ ਕਹਿਣਾ, ਉਸ ਦੇ ਕਰਕੇ ਜਿਹੜਾ ਲੋਕਾਂ ਨੂੰ ਉਹ ਚੀਜ਼ ਜਿਹੜੀ ਉਹ ਬਹੁਤੀ ਪਚੀ ਨਹੀਂ ਹੈਗੀ। ਉੱਦਾਂ ਅੱਜ ਕਿਉਂਕਿ ਨਿਊਯਾਰਕ ਸਟਾਕ ਐਕਸਚੇਂਜ ਦੇ ਵਿੱਚ ਫਲੋਰ ਦੁਬਾਰਾ ਓਪਨ ਕੀਤੀ ਗਈ, ਸੋ ਟਰੇਡਰਸ ਜਿਹੜੇ ਆ ਉੱਥੇ ਆਏ ਨੇ ਅਤੇ ਉਹਦੇ ਕਰਕੇ ਅੱਜ ਸਟਾਕ ਮਾਰਕੀਟ ਦੇ ਵਿੱਚ ਉਛਾਲ ਜਿਹੜਾ ਆ ਉਹ ਦੇਖਿਆ ਗਿਆ ਆ। ਸੋ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ ਇਹ ਕਿੰਨਾ ਕੁ ਚਿਰ ਜਿਹੜਾ ਅੱਗੇ ਨੂੰ ਜਾਊਗਾ। ਸੋ ਅਜੇ ਵੀ ਲੋਕ ਬਹੁਤ ਜ਼ਿਆਦਾ ਭੁੱਚੱਕੇ ਨੇ ਵੀ ਇੱਕ ਪਾਸੇ 40 ਮਿਲੀਅਨ ਦੇ ਲੋਕ ਜਿਹੜੇ ਅਨਇੰਪਲੋਇਡ ਹੋਏ ਨੇ, ਅਤੇ ਉੱਧਰ ਜਿਹੜੀ ਸਟਾਕ ਮਾਰਕੀਟ ਆ ਉਹ ਤਾਂ ਨੂੰ ਜਿਹੜੀ ਉਹ ਜਾਈ ਜਾਂਦੀ ਹੈ ਵੀ ਇਹ ਕਿਤੇ ਡਿਸਕਨੈਕਟ ਜਿਹੜਾ ਆ ਉਹ ਹੈ ਕਿੱਥੇ ਆ ਜੀ। ਅਗਲੀ ਖਬਰ ਜਿਹੜੀ ਆ ਉਹ ਬ੍ਰਾਜ਼ੀਲ ਤੋਂ ਆ ਰਹੀ ਆ। ਬ੍ਰਾਜ਼ੀਲ ਦੇ ਵਿੱਚ ਜਿਹੜੀ ਕਰੋਨਾ ਵਾਇਰਸ ਜਿਹੜੇ ਕੇਸਿਸ ਹੈਗੇ ਆ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਕੋਵਿਡ-19 ਨੂੰ ਲੈ ਕੇ ਕਹਿੰਦੇ ਵੀ ਹੁਣ ਤੱਕ ਬ੍ਰਾਜ਼ੀਲ ਦੇ ਵਿੱਚ 23,400 ਲੋਕਾਂ ਦੀ ਮੌਤ ਹੋ ਚੁੱਕੀ ਆ, ਅਤੇ 3,74,800 ਲੋਕ ਇਨਫੈਕਟਡ ਹੈਗੇ, ਅਤੇ ਪਿਛਲੇ 24 ਘੰਟਿਆਂ 'ਚ 12,000 ਦੇ ਕਰੀਬ ਜਿਹੜੇ ਨਵੇਂ ਕੇਸ ਆ ਬ੍ਰਾਜ਼ੀਲ ਦੇ ਵਿੱਚ ਮਿਲੇ ਹੈਗੇ ਆ। ਸੋ ਬ੍ਰਾਜ਼ੀਲ ਤੋਂ ਲੋਕਾਂ ਨੂੰ USA ਦੇ ਆਉਣ ਦੇ ਵਿੱਚ ਵੀ ਜਿਹੜਾ ਪ੍ਰੈਜ਼ੀਡੈਂਟ ਨੇ ਬੈਨ ਲਾ ਦਿੱਤਾ ਹੈ। ਸਿਰਫ US ਸਿਟੀਜ਼ਨ ਹੀ ਵਾਪਸ ਆ ਸਕਣਗੇ, ਹੋਰ ਕੋਈ USA ਦੇ ਵਿੱਚ ਨਹੀਂ ਆ ਸਕੂਗਾ, ਕਿਉਂਕਿ ਬ੍ਰਾਜ਼ੀਲ ਕਹਿੰਦੇ ਪਈ USA ਤੋਂ ਬਾਅਦ ਦੂਜਾ ਮੁਲਕ ਇੱਦਾਂ ਦਾ ਬਣ ਰਿਹਾ ਜਿੱਥੇ ਬਹੁਤ ਜ਼ਿਆਦਾ ਕਰੋਨਾ ਵਾਇਰਸ ਜਿਹੜੀ ਆ ਫੈਲ ਰਹੀ ਹੈਗੀ ਆ। ਅਤੇ ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਦੇ ਉਲਟ ਵੀ ਹੁਣ ਕਾਫੀ ਜਿਹੜਾ ਆ ਮੀਡੀਆ ਵੀ ਹੋਇਆ, ਕਿਉਂਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਜਿਹੜੇ ਰਿਪੋਰਟਰ ਸੀਗੇ ਉਹਨਾਂ ਨੂੰ ਅਬਿਊਜ਼ ਕੀਤਾ ਸੀ। ਸੋ ਉੱਥੇ ਦੇ ਪ੍ਰੈਜ਼ੀਡੈਂਟ ਜੇਅਰ ਬੋਲਸੋਨਾਰੋ ਜਿਹੜੇ ਆ ਉਹਨਾਂ ਦੇ ਅਗੇਂਸਟ ਲੋਕ ਜਿਹੜੇ ਆ ਉਹਨਾਂ ਦੀ ਵੀ ਜਿਹੜੀ ਕਾਫੀ ਹਵਾ ਤੱਤੀ ਹੋਈ ਪਈ ਆ ਵੀ ਹਜੇ ਕਿਸੇ ਤਰ੍ਹਾਂ ਦਾ ਜਿਹੜਾ ਉਹ ਕੰਟਰੋਲ ਨਹੀਂ ਹੋ ਰਿਹਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਨਿਊਯਾਰਕ ਤੋਂ ਖਬਰ ਆ ਰਹੀ ਹੈ, ਜਿਹੜੇ ਨਿਊਯਾਰਕ 'ਚ ਰਹਿਣ ਵਾਲੇ ਲੋਕ ਅਤੇ ਖਾਸ ਕਰਕੇ ਨਿਊਯਾਰਕ ਸਿਟੀ ਦੇ ਵਿੱਚ, ਉਹ ਕਹਿੰਦੇ ਵੀ ਆਪਣਾ ਬੋਰੀ ਬਿਸਤਰਾ ਚੱਕ ਕੇ ਹੋਰ ਥਾਵਾਂ ਦੇ ਉੱਤੇ ਜਿਹੜਾ ਉਹ ਮੂਵ ਹੋਣ ਬਾਰੇ ਹੁਣ ਸੋਚ ਰਹੇ ਨੇ। ਨਿਊਯਾਰਕ ਇਸ ਕਰੋਨਾ ਵਾਇਰਸ ਦੇ ਲਈ ਹੌਟ ਪੁਆਇੰਟ ਜਿਹੜਾ ਸੀਗਾ, ਹੌਟ ਸਪੌਟ ਸੀਗਾ ਪੂਰੇ ਅਮਰੀਕਾ ਦੇ ਵਿੱਚ। ਸਭ ਤੋਂ ਵੱਧ ਮੌਤਾਂ, ਸਭ ਤੋਂ ਵੱਧ ਕੇਸ ਜਿਹੜੇ ਆ ਇਸ ਜਿਹੜੇ ਜੇ ਸਟੇਟ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਇਸੇ ਹੀ ਜਿਹੜਾ ਉਹ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਆ ਉਹ ਦੇਖੇ ਗਏ ਸੀਗੇ। ਸੋ 21,000 ਤੋਂ ਵੱਧ ਲੋਕ ਜਿਹੜੇ ਆ ਉਹ ਇਕੱਲੇ ਦੇ ਇਕੱਲੇ ਨਿਊਯਾਰਕ ਸਿਟੀ ਅਤੇ ਉਸਦੇ ਇਰਦ ਗਿਰਦ ਦੇ ਇਲਾਕੇ ਦੇ ਵਿੱਚ ਮਾਰੇ ਗਏ ਹੈਗੇ ਆ। ਸੋ ਹੁਣ ਉੱਥੇ ਨਿਊ ਨਾਰਮਲ ਤਾਂ ਇਹੀ ਆ ਵੀ ਸਾਰੇ ਜਾਣੇ ਡਰੇ ਨੇ ਵੀ ਖੌਫ ਦੇ ਵਿੱਚ ਨੇ ਵੀ ਪਤਾ ਨਹੀਂ ਕੀ ਹੋਊਗਾ, ਅਤੇ ਪਰ ਜਿਹੜੇ ਬਹੁਤ ਸਾਰੇ ਲੋਕ ਆ ਜਿਨ੍ਹਾਂ ਦਾ ਗੁਜ਼ਰ ਬਸਰ ਵੀ ਹੁਣ ਔਖਾ ਇਸ ਦੇ ਕਰਕੇ ਜਿਹੜਾ ਉਹ ਹੋਇਆ ਪਿਆ ਆ, ਉਹ ਸੋਚ ਰਹੇ ਨੇ ਵੀ ਉਹ ਇੱਥੋਂ ਹੁਣ ਮੂਵ ਹੋ ਜਾਣ। ਉਹ ਕਹਿੰਦੇ ਕਈ ਜਾਣਿਆਂ ਨੇ ਆਲਰੇਡੀ ਕਈ ਥਾਵਾਂ ਦੇ ਉੱਤੇ ਜੋਬ ਇੰਟਰਵਿਊਜ਼ ਦੇਣੀਆਂ ਜਿਹੜੀਆਂ ਉਹ ਸ਼ੁਰੂ ਕੀਤੀਆਂ ਨੇ, ਅਤੇ ਉਹ ਇੱਥੋਂ ਮੂਵ ਹੋਣ ਬਾਰੇ ਜਿਹੜੇ ਉਹ ਸੋਚ ਰਹੇ ਨੇ। ਸੋ ਇਹ ਇੱਕ ਨਿਊਯਾਰਕ ਦੇ ਲਈ ਵੀ ਕਹਿ ਲਓ ਵੀ ਟੈਨਸ਼ਨ ਵਾਲੀ ਜਿਹੜੀ ਸਥਿਤੀ ਆ ਉਹ ਬਣ ਸਕਦੀ ਆ। ਉਹ ਤਾਂ ਚਲੋ ਜੇ ਲੋਕ ਥੋੜ੍ਹੇ ਇੱਧਰ ਉੱਧਰ
ਫੈਲਣਗੇ ਤਾਂ ਥੋੜ੍ਹਾ ਉਸ ਨੂੰ ਸਿਟੀ ਨੂੰ ਜਿਹੜਾ ਉਹ ਸਾਹ ਆ ਸਕਦਾ। ਪਰ ਗੱਲ ਇਹ ਵੀ ਇਕੋਨਮੀ ਉੱਥੇ ਹੀ ਸੀਮਤ ਹੈਗੀ, ਲਿਮਿਟਿਡ ਹੈਗੀ ਉਨੇ ਕੁ ਇਲਾਕੇ ਦੇ ਵਿੱਚ। ਜੇ ਉਹ ਜਾਣਗੇ ਤਾਂ ਉਹਨਾਂ ਦੀ ਥਾਂ 'ਤੇ ਕੋਈ ਹੋਰ ਜਿਹੜਾ ਫਿਰ ਆ ਜਾਊਗਾ ਜੀ। ਇਸੇ ਤਰ੍ਹਾਂ ਜੇ ਨਿਊਯਾਰਕ ਦੀ ਗੱਲ ਕਰਦੇ ਜਾਈਏ, ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਜਿਹੜੇ ਆ, ਉਹਨਾਂ ਨੇ ਕਿਹਾ ਵੀ ਹੁਣ ਜਦੋਂ ਆਪਾਂ ਖੋਲ੍ਹਣ ਜਾ ਰਹੇ ਹਾਂ ਨਿਊਯਾਰਕ ਨੂੰ ਵੀ, ਜਿਹੜੀ ਉੱਥੇ ਦੀ ਜਿਹੜੀ ਮੇਨ ਸਟਰੀਟ ਹੈਗੀ ਆ, ਉਹ ਟੋਟਲੀ ਕਹਿੰਦੇ ਪਈ ਆਉਣ ਵਾਲੇ ਸਮੇਂ ਦੇ ਵਿੱਚ ਡਿਫਰੈਂਟ ਦਿਸੂਗੀ, ਕਿਉਂਕਿ 1 ਲੱਖ ਸਮਾਲ ਬਿਜ਼ਨਸ ਨਿਊਯਾਰਕ ਦੇ ਵਿੱਚ ਪਰਮਾਨੈਂਟ ਬੰਦ ਹੋਣ ਜਾ ਰਹੇ ਆ। ਛੋਟੇ ਛੋਟੇ ਬਿਜ਼ਨਸਿਸ ਜਿਹੜੇ ਕੋਈ ਰੈਸਟੋਰੈਂਟ ਆ, ਕਾਫੀ ਸ਼ਾਪਸ ਆ, ਇਸ ਤਰ੍ਹਾਂ ਦੇ ਜਿਹੜੇ ਬਿਜ਼ਨਸਿਸ ਕਹਿੰਦੇ ਪਏ 90% ਜਿਹੜੇ ਬਿਜ਼ਨਸਿਸ ਆ ਉਹ ਮਿਨੋਰਟੀ ਓਨਡ ਬਿਜ਼ਨਸ ਸੀਗੇ। ਮਿਨੋਰਟੀ ਲੋਕ ਜਿਹੜੇ ਆ ਉਹ ਇੱਦਾਂ ਦੇ ਜਿਹੜੇ ਛੋਟੇ ਛੋਟੇ ਬਿਜ਼ਨਸਿਸ ਕਰਦੇ ਸੀ। ਸੋ ਹੁਣ ਜਿਹੜੀ ਨਿਊਯਾਰਕ ਸਿਟੀ ਆ ਉਹ ਟਰਾਈ ਕਰ ਰਹੀ ਹੈਗੀ ਆ ਵੀ ਅਸੀਂ ਜਿਹੜਾ ਆ 1 ਲੱਖ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਘੱਟੋ ਘੱਟ ਜਿਹੜਾ ਆ ਜਿਹੜੇ ਬਿਜ਼ਨਸਿਸ 10 ਲੋਕਾਂ ਤੋਂ ਥੱਲੇ ਹੈਗੇ ਆ ਅਤੇ ਜਿਨ੍ਹਾਂ ਦਾ ਜਿਹੜਾ ਇਨਕਮ ਹੈਗੀ ਆ 3 ਲੱਖ ਤੋਂ ਥੱਲੇ ਗਰੋਸ, ਉਹ ਜਿਹੜੇ ਆ ਉਹਨਾਂ ਨੂੰ ਅਸੀਂ $100 ਮਿਲੀਅਨ ਜਿਹੜਾ ਰੱਖਣ ਜਾ ਰਹੇ ਹਾਂ, ਜਿਹੜੀ ਕਿ ਉਹਨਾਂ ਦੀ ਹੈਲਪ ਕੀਤੀ ਜਾ ਸਕੇ। ਸੋ ਹੋ ਸਕਦਾ ਕੁਛ ਸੇਵ ਕਰ ਲੈਣ, ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਉੱਥੇ ਕਿਰਾਏ ਇੰਨੇ ਜ਼ਿਆਦਾ ਆ। ਸੋ ਜਿਹੜੇ ਇੰਨਾ ਚਿਰ ਹੁਣ ਬੰਦ ਰਿਹਾ ਹੈਗਾ ਆ, ਸੋ ਟੋਟਲੀ ਜਿਸ ਤਰ੍ਹਾਂ ਤੁਸੀਂ ਇਹ ਵੀ ਦੱਸਿਆ ਵੀ ਲੋਕ ਮੂਵ ਹੋ ਰਹੇ ਆ ਨਿਊਯਾਰਕ ਤੋਂ ਬਹੁਤ, ਸੋ ਟੋਟਲੀ ਜਿਹੜੀ ਆ ਮੇਨ ਸਟਰੀਟ ਉਹ ਚੇਂਜ ਹੋਣ ਜਾ ਰਹੀ ਆ ਜੀ। ਇਕੱਲਾ ਇੱਥੇ ਨਹੀਂ, 9/11 ਤੋਂ ਬਾਅਦ ਇੱਕ ਵੱਡਾ ਜਿਹੜਾ ਕਲਚਰ ਸ਼ਿਫਟ ਜਿਹੜਾ ਆਪਾਂ ਪੂਰੇ ਅਮਰੀਕਾ ਦੇ ਵਿੱਚ ਸਿਕਿਉਰਿਟੀ ਨੂੰ ਲੈ ਕੇ ਦੇਖਿਆ ਸੀ, ਅਤੇ ਇੱਥੇ ਹਰਜੋਤ ਸਿੰਘ ਜੀ ਇੱਕ ਕਲਚਰ ਸ਼ਿਫਟ ਲੱਗਦਾ ਹੈ ਵੀ ਜਿਹੜਾ ਸਮਾਜਿਕ ਤਾਣਾ ਬਾਣਾ ਹੈ ਉਸ ਨੂੰ ਲੈ ਕੇ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੂਗਾ। ਇਕਨੋਮਿਕ ਤੌਰ ਦੇ ਉੱਤੇ ਬੜੇ ਚੇਂਜਿਸ ਆਉਣਗੇ। ਇਨਫੈਕਟ ਸਕੂਲਾਂ ਦੇ ਵਿੱਚ ਵੀ ਜਿਹੜੇ ਵੱਡੇ ਜਿਹੜੇ ਸਟੱਡੀਜ਼ ਨੂੰ ਲੈ ਕੇ ਉਹਨੂੰ ਲੈ ਕੇ ਚੇਂਜ ਆਉਣਗੇ। ਬਹੁਤ ਸਾਰੇ ਵਿਦਿਆਰਥੀ ਜਿਹੜੇ ਸੋਚ ਰਹੇ ਨੇ ਵੀ ਕੀ ਇੰਨੇ ਮਹਿੰਗੀਆਂ ਜਿਹੜੇ ਆਪਾਂ ਫੀਸਾਂ ਦੇ ਕੇ ਕੀ ਸਕੂਲ ਜਾ ਕੇ ਪੜ੍ਹਨਾ ਹੀ ਜ਼ਰੂਰੀ ਆ, ਕਿ ਔਨਲਾਈਨ ਵਾਲਾ ਕੰਮ ਵੀ ਹੋ ਸਕਦਾ ਆ, ਕਿ ਕਰਿਕੂਲਮ ਜਿਹੜੇ ਉਹ ਚੇਂਜ, ਬੜਾ ਕੁਛ ਜਿਹੜਾ ਇਸ ਦੇ ਵਿੱਚ ਤਬਦੀਲੀਆਂ ਵੱਲ ਨੂੰ ਜਿਹੜਾ ਉਹ ਵੱਧ ਸਕਦਾ ਹੈਗਾ ਆ। ਬਾਕੀ ਗੱਲਾਂ ਇਹੀ ਨਹੀਂ, ਬਹੁਤ ਸਾਰੀਆਂ ਕੰਪਨੀਆਂ ਜਿੱਦਾਂ IT ਸੈਕਟਰ ਨੂੰ ਆਪਾਂ ਜਾਂ ਕੰਪਿਊਟਰ ਵਾਲੇ ਉਸ ਸੈਕਟਰ ਨੂੰ ਦੇਖਿਆ ਜਾਵੇ, ਉਸ ਦੇ ਵਿੱਚ ਵੀ ਜਿਹੜੀਆਂ ਕੰਪਨੀਆਂ ਆ ਉਹ ਸੋਚ ਰਹੀਆਂ, ਜਿਨ੍ਹਾਂ ਨੂੰ ਆਫਿਸ 'ਚ ਆ ਕੇ ਬੁਲਾ ਕੇ ਕੰਮ ਕਰਦੇ ਸੀਗੇ ਵੀ ਉਹ ਕਹਿਣਗੇ ਵੀ ਤੁਸੀਂ ਘਰਾਂ ਤੋਂ ਜਿਹੜਾ ਕਰੀ ਚੱਲੋ। ਅੱਧੀ ਵਰਕਫੋਰਸ ਤੋਂ ਵੱਧ ਜਿਹੜੇ ਆ ਕਈ ਕੰਪਨੀਆਂ ਵਾਲੇ ਸੋਚ ਰਹੇ ਵੀ ਉਹਨਾਂ ਨੂੰ ਹੁਣ ਪੱਕਿਆਂ ਹੀ ਘਰਾਂ ਤੋਂ ਕੰਮ ਕਰਨਾ ਚਾਹੀਦਾ। ਕੱਲ੍ਹ ਫੇਸਬੁੱਕ ਨੇ ਐਲਾਨਿਆ ਵੀ ਜਿਹੜਾ ਕੋਈ ਇਹ ਘਰੋਂ ਕੰਮ ਕਰਨਾ ਇੱਛਾ ਰੱਖਦਾ ਆ, ਅਤੇ ਫਿਰ ਕਹਿੰਦੇ ਵੀ ਜੇ ਉਹ ਮੂਵ ਹੋਣਾ ਚਾਹੁੰਦਾ ਕਿਸੇ ਹੋਰ ਸਸਤੇ ਥਾਂ ਦੇ ਉੱਤੇ, ਅਤੇ ਕਹਿੰਦੇ ਆ ਵੀ ਫਿਰ ਜਿਹੜਾ ਆ ਉਸ ਨੂੰ ਦੇਖਿਆ ਜਾਊਗਾ ਵੀ ਉਸਦੀ ਤਨਖਾਹ ਜਿਹੜੀ ਉਸ ਇਲਾਕੇ ਦੇ ਹਿਸਾਬ ਦੇ ਨਾਲ ਜਿਹੜੀ ਉਹ ਤਬਦੀਲ ਕੀਤੀ ਜਾਊਗੀ। ਪਰ ਇਹ ਤਨਖਾਹ ਨੂੰ ਘਟਾਉਣਾ ਤਾਂ ਕਾਫੀ ਉਹਨਾਂ ਦੇ ਲਈ ਔਖਾ ਜਿਹੜਾ ਹੋਊਗਾ, ਕਿਉਂਕਿ ਜਿਹੜਾ ਫੇਸਬੁੱਕ 'ਚ ਕੰਮ ਕਰਦਾ ਆ ਉਹਨੂੰ 2-4 ਜੋਬਾਂ ਆਫਰ ਹੋਰ ਮਿਲ ਸਕਦੀਆਂ ਕਿਸੇ ਪਾਸੋਂ ਵੀ, ਜੇ ਉਹ ਛੱਡਣਾ ਵੀ ਚਾਹੁੰਦਾ ਹੋਊਗਾ ਤਾਂ ਫਿਰ ਸ਼ਾਇਦ ਉਸ ਨੂੰ ਉਸ ਤਨਖਾਹ ਦੇ ਉੱਤੇ ਰੱਖਣ। ਪਰ ਉਹ ਇੱਕ ਇਹਨਾਂ ਨੇ ਆਪਸ਼ਨ ਰਾਜ ਹੈ ਜਿਹੜਾ ਬਣਾ ਰਹੇ ਆ ਵੀ ਘਰੋਂ ਜਿਹੜਾ ਉਹ ਕੰਮ ਕਰੋ। ਦੇਖੋ ਗੱਡੀਆਂ ਦੇ ਮਾਈਲੇਜ ਘਟੂਗੀ, ਲੋਕਾਂ ਦਾ ਆਉਣਾ ਜਾਣਾ ਘਟੂਗਾ, ਰਸ਼ ਚਲੋ ਟ੍ਰੈਫਿਕ ਵੀ ਘੱਟ ਜੂਗੀ, ਉਹ ਬਾਕੀ ਲੋਕਾਂ ਦੇ ਲਈ ਜਿਹੜੀ ਸਹੂਲਤ ਹੋ ਸਕਦੀ ਹੈ। ਸੋ ਕਾਫੀ ਕੁਛ ਜਿਹੜਾ ਚੇਂਜ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਰੋਨਾ ਵਾਇਰਸ ਪੈਂਡੈਮਿਕ ਤੋਂ ਬਾਅਦ ਦੇ ਵਿੱਚ ਆ ਜਾਵੇਗਾ। ਜੀ ਬਿਲਕੁਲ। ਨਿਊਯਾਰਕ ਸਿਟੀ ਦੇ ਵਿੱਚ ਜਿਹੜੀ ਆ ਉਹ ਕਹਿੰਦੇ ਪਈ ਏਸ਼ੀਅਨ ਮੂਲ ਦੇ ਲੋਕਾਂ ਦੇ ਅਗੇਂਸਟ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਖਾਸ ਕਰਕੇ ਕੋਵਿਡ-19 ਤੋਂ ਬਾਅਦ। ਸੋ ਉਹਨੂੰ ਦੇਖਦੇ ਹੋਏ ਨਿਊਯਾਰਕ ਦਾ ਜਿਹੜਾ ਹਿਊਮਨ ਰਾਈਟਸ ਕਮਿਸ਼ਨ ਹੈਗਾ, ਉਹਨਾਂ ਨੇ $100,000 ਜਿਹੜਾ ਆ ਇੱਦਾਂ ਦੇ ਜਿਹੜੇ ਕੇਸ ਆ ਉਹ ਫਾਈਟ ਕਰਨ ਨੂੰ ਰੱਖਿਆ। ਕਹਿੰਦੇ ਵੀ ਨਿਊਯਾਰਕ ਸਿਟੀ ਨੇ ਕਲੀਅਰਲੀ ਮੈਸੇਜ ਦਿੱਤਾ ਆ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਰੇਸਿਜ਼ਮ ਆ ਉਹਦੇ ਅਗੇਂਸਟ ਅਤੇ ਜਿਹੜੀ ਡਿਸਕ੍ਰਿਮੀਨੇਸ਼ਨ ਹੁੰਦੀ ਆ ਕਿਸੇ ਨੂੰ ਵੀ ਕਿਸੇ ਦੀ ਸ਼ਕਲ ਜਾਂ ਉਹਦੇ ਧਰਮ ਦੇ ਮੁਤਾਬਕ ਦੇਖ ਕੇ, ਤਾਂ ਉਹ ਟੋਟਲੀ ਜਿਹੜੀ ਆ ਅਨਐਕਸੈਪਟੇਬਲ ਆ। ਸੋ ਉਹ ਜਿਹੜਾ ਆ ਉਹਦੇ ਬਾਰੇ ਆਪਾਂ ਕੇਸ ਜਿਹੜੇ ਆ ਫਾਈਟ ਕਰਾਂਗੇ। ਅਗਲੀ ਖਬਰ ਜਿਹੜੀ ਆ ਰਹੀ ਆ, ਮਜ਼ੂਰੀ ਲੇਕਸ ਦੇ ਵਿੱਚ ਜਦੋਂ ਹੁਣ ਕਰੋਨਾ ਵਾਇਰਸ ਤੋਂ ਬਾਅਦ ਲੌਂਗ ਵੀਕਐਂਡ ਓਪਨ ਹੋਇਆ ਸੀ, ਅਤੇ ਜਿਹੜੀ ਮਜ਼ੂਰੀ ਲੇਕ ਆ ਕਹਿੰਦੇ ਵੀ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ। ਕਿਸੇ ਨੇ ਕੋਈ ਸੋਸ਼ਲ ਡਿਸਟੈਂਸ ਨਹੀਂ ਰੱਖਿਆ, ਕਿਸੇ ਨੇ ਕੋਈ ਮਾਸਕ ਨਹੀਂ ਪਾਇਆ, ਕਿਸੇ ਤਰ੍ਹਾਂ ਦੀ ਵੀ ਕੋਈ ਸੇਫਟੀ ਨਹੀਂ ਰੱਖੀ। ਇਹ ਇਕੱਲਾ ਲੇਕਸ ਆਫ ਓਜ਼ਾਰਕਸ ਇਨ ਮਜ਼ੂਰੀ ਨਹੀਂ, ਹੋਰ ਵੀ ਆਪਾਂ ਦੇਖਿਆ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿੱਥੇ ਕੋਈ ਵੀ ਅਟਰੈਕਸ਼ਨ ਪਲੇਸਿਸ ਹੈਗੀਆਂ, ਬੀਚ ਹੈਗੇ ਆ, ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਹਰ ਨਿਕਲ ਗਏ। ਵੀ ਇੱਦਾਂ ਲੱਗਦਾ ਸੀ ਵੀ ਕਿਸੇ ਨੂੰ ਕੋਈ ਅਸਰ ਹੀ ਨਹੀਂ ਵੀ ਇੱਥੇ ਜਿਹੜੀ ਆ ਕਰੋਨਾ ਵਾਇਰਸ ਦਾ ਇੰਨਾ ਕਹਿਰ ਵਾਪਰ ਕੇ ਹਟਿਆ ਹੈ। ਜੀ,
ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਉਹ ਆਪਾਂ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ ਜਿੱਦਾਂ ਹੀ ਚੱਲਦਾ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID Sacramento 1470 AM KWRU Fresno 1300 AM KLHC Bakersfield 1350 AM ਭਾਗਵਾਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨੌਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਰਦਾਰ ਜੀ, ਸੋਨਾ ਜਿਹਾ ਘਰ ਤਾਂ ਆਪਾਂ ਲੈ ਲਿਆ ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਿਹਾ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਸ਼ੈਲਟਰ ਇਨ ਪਲੇਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਸਟੋਰ ਹੁਣ ਦੁਬਾਰਾ ਖੁੱਲ ਚੁੱਕਾ ਹੈ। ਹਰ ਰੋਜ਼ ਸਵੇਰੇ 10 ਤੋਂ ਸ਼ਾਮੀ 7 ਵਜੇ ਤੱਕ। ਮੈਮੋਰੀਅਲ ਡੇ ਵੀਕਐਂਡ ਦੇ ਉੱਤੇ ਸਾਲ ਦੀ ਸਭ ਤੋਂ ਵੱਡੀ ਸੇਲ ਲੱਗੇਗੀ। ਪਾਰਕਿੰਗ ਲਾਟ ਸੇਲ ਹੋਵੇਗੀ। 22 ਮਈ ਤੋਂ ਇਹ ਸੇਲ ਸ਼ੁਰੂ ਹੋਣ ਜਾ ਰਹੀ ਹੈ। ਤੁਸੀਂ ਹੁਣ ਵੀ ਮੈਮੋਰੀਅਲ ਡੇ ਸੇਲ ਪ੍ਰਾਈਸਿਸ ਦੇ ਉੱਤੇ ਫਰਨੀਚਰ ਖਰੀਦ ਸਕਦੇ ਹੋ। ਪਹੁੰਚਿਓ ਜ਼ਰੂਰ। ਮੈਮੋਰੀਅਲ ਡੇ ਸੇਲ 22 ਮਈ ਤੋਂ 4717 ਮੈਡੀਸਨ ਐਵੇਨਿਊ ਸੈਕਰਾਮੈਂਟੋ। 9165500758 916 550 0758 ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਫਰਨੀਚਰ ਟਾਈਮ ਸੈਕਰਾਮੈਂਟੋ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10 ਬਾਈ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ। 3017 ਡੌਗਲਸ ਬੁਲੇਵਾਰਡ, ਸੂਈਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance, license number 0M92002.
ਜੇਕਰ ਤੁਹਾਡੀ ਇਲੀਗਲ ਟੀਵੀ ਵਾਲੀ ਡੱਬੀ ਬੰਦ ਹੋ ਗਈ ਹੈ, ਤੁਸੀਂ ਆਪਣੇ ਮਨਪਸੰਦ ਪੰਜਾਬੀ ਹਿੰਦੀ ਚੈਨਲ ਨਹੀਂ ਦੇਖ ਸਕਦੇ, ਤਾਂ ਚਿੰਤਾ ਨਾ ਕਰੋ। ਹੁਣ ਤੁਹਾਨੂੰ ਸਲਿੰਗ ਟੀਵੀ ਦੀ ਡੱਬੀ, ਜਿਸ ਵਿੱਚ ਪੰਜਾਬੀ, ਹਿੰਦੀ ਅਤੇ ਇੰਗਲਿਸ਼ ਦੇ ਸੈਂਕੜੇ ਹੀ ਟੀਵੀ ਚੈਨਲ ਲਾਈਵ ਦੇਖ ਸਕਦੇ ਹੋ, ਬਹੁਤ ਹੀ ਕਿਫਾਇਤੀ ਦਾਮ ਦੇ ਉੱਤੇ ਲਗਵਾ ਸਕਦੇ ਹੋ। ਸਲਿੰਗ ਟੀਵੀ ਲਗਵਾਉਣ ਦੇ ਲਈ ਕਾਲ ਕਰੋ AH ਪ੍ਰੀਪੇਡ ਵਾਲੇ 209 297 3200। ਇਹਨਾਂ ਨੂੰ ਸਲਿੰਗ ਟੀਵੀ ਸੈਲ ਕਰਨ ਵਾਸਤੇ ਡਿਸਟ੍ਰੀਬਿਊਟਰਸ ਦੀ ਵੀ ਜ਼ਰੂਰਤ ਹੈ। ਕਾਲ 209297 3200। 100% ਲੀਗਲ ਸਰਵਿਸ ਹੈ। ਪੈਕੇजेस $25 ਪ੍ਰਤੀ ਮਹੀਨਾ ਤੋਂ ਸ਼ੁਰੂ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਅਤੇ ਆਪਾਂ ਅਪਡੇਟ ਅਮਰੀਕਾ ਪ੍ਰੋਗਰਾਮ ਉਸ ਨੂੰ ਅੱਗੇ ਤੁਰਦੇ ਹਾਂ ਅਤੇ ਆਪਣੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਜਿਹੜਾ ਫਰੈਜ਼ਨੋ ਕਲੋਵਿਸ ਇਲਾਕੇ ਦੇ ਵਿੱਚ ਇੱਕ ਨਵਾਂ ਪਬਲਿਕ ਚਾਰਟਰ ਸਕੂਲ ਜਿਹੜਾ ਉਹ ਓਪਨ ਹੋਇਆ ਆ, ਬਿਲਕੁਲ ਨਵਾਂ ਸਕੂਲ ਆ। ਸੋ ਉਸ ਦੇ ਜਿਹੜੇ ਸਕੂਲ ਬੋਰਡ ਦੇ ਜਿਹੜੇ ਪ੍ਰੈਜ਼ੀਡੈਂਟ ਅਤੇ ਨਾਲ ਜਿਹੜੇ ਮੈਂਬਰ ਆ ਉਹ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਸੋ ਹਰਮੀਤ ਸਿੰਘ ਜੁਨੇਜਾ ਜੀ ਅਤੇ ਅਮਨਜੋਤ ਸਿੰਘ ਹੁੰਦਲ ਆਪਣੇ ਨਾਲ ਕਲੋਵਿਸ ਗਲੋਬਲ ਅਕੈਡਮੀ ਪਬਲਿਕ ਚਾਰਟਰ ਸਕੂਲ ਜਿਹੜਾ ਹੈਗਾ ਆ ਕਲੋਵਿਸ ਦੇ ਵਿੱਚ, ਉਸ ਦੇ ਵੱਲੋਂ ਜਿਹੜੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ ਜੀ ਦੋਨਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਆਪ ਜੀ ਦਾ ਧੰਨਵਾਦ ਜੀ। ਔਰ ਭਾਜੀ ਆਪ ਜੀ ਦੋਵੇਂ ਹਰਜੋਤ ਸਿੰਘ ਖਾਲਸਾ ਜੀ, ਆਪ ਜੀ ਦੋਵੇਂ ਬਹੁਤ ਵਧੀਆ ਸੇਵਾ ਕਰ ਰਹੇ ਆ ਕਮਿਊਨਿਟੀ ਦੀ। ਅਸੀਂ ਤੁਹਾਡਾ ਪ੍ਰੋਗਰਾਮ ਸੁਣਦੇ ਹਾਂ ਸਵੇਰੇ ਸ਼ਾਮ। ਇਹ ਬਹੁਤ ਵਧੀਆ ਪਲੇਟਫਾਰਮ ਹੈ ਜੀ, ਜਿਹੜਾ ਵੀ ਪ੍ਰੋਗਰਾਮ ਕੋਈ ਆਪਣਾ ਦੇਣਾ ਹੁੰਦਾ ਵਾ ਇਲਾਕੇ 'ਚ ਆਪਾਂ ਦੇ ਸਕਦੇ ਹਾਂ। ਬਹੁਤ ਬਹੁਤ ਤੁਹਾਡਾ ਧੰਨਵਾਦ। ਧੰਨਵਾਦ ਜੀ। ਸੋ ਆਪਣਾ ਕੁਐਸਚਨ ਇਹੀ ਆ ਵੀ ਫਰਿਜ਼ਨੋ ਕਲੋਵਿਸ ਏਰੀਆ ਦੇ ਵਿੱਚ ਇਹ ਨਵਾਂ ਇੱਕ ਚਾਰਟਰ ਸਕੂਲ ਖੁੱਲ੍ਹਣ ਜਾ ਰਿਹਾ ਹੈਗਾ, ਇਹਦਾ ਦੱਸੋ ਵੀ ਥੋੜ੍ਹੀ ਜ਼ਰੂਰਤ ਕਿਉਂ ਪਈ? ਬਾਕੀ ਸਕੂਲਾਂ ਦੇ ਮੁਕਾਬਲੇ ਕੀ ਜਿਹੜਾ ਡਿਫਰੈਂਟ ਇਹਦੇ ਵਿੱਚ ਹੋਊਗਾ? ਹਾਂਜੀ, ਸੋ ਪਹਿਲਾਂ ਤਾਂ ਜੀ ਜਿਵੇਂ ਕਮਿਊਨਿਟੀ ਬਹੁਤ ਡਾਇਵਰਸ ਹੋ ਰਹੀ ਹੈ, ਹਰ ਤਰ੍ਹਾਂ ਦੇ ਆਪਾਂ ਜਾਣਦੇ ਹਾਂ ਵੀ ਸਕੂਲਾਂ ਵਿੱਚ ਪੰਜਾਬੀ ਬੱਚੇ, ਕੋਈ ਸਪੈਨਿਸ਼ ਹੈ, ਕੋਈ ਮੌਂਗ ਹੈ, ਹਰ ਤਰ੍ਹਾਂ ਦੇ ਬੱਚੇ ਆ ਰਹੇ ਆ। ਪਰ ਜਿਹੜੀ ਪੜ੍ਹਾਈ ਹੈ ਉਹਦੇ ਚੇਂਜ ਨਹੀਂ ਹੋ ਰਿਹਾ। ਖਾਸ ਕਰ ਜਿਵੇਂ ਕਲੋਵਿਸ ਇਲਾਕਾ ਜਿੱਥੇ ਸਕੂਲ ਖੁੱਲ੍ਹਿਆ ਜਾਏਗਾ, ਉਹਦੇ 'ਚ ਕੋਈ ਐਸਾ ਸਕੂਲ ਨਹੀਂ ਜਿੱਥੇ ਛੋਟੀ ਉਮਰ ਤੋਂ ਬੱਚਿਆਂ ਨੂੰ ਇੰਗਲਿਸ਼ ਤੋਂ ਇਲਾਵਾ ਵੀ ਕੋਈ ਹੋਰ ਲੈਂਗੁਏਜ ਸਿਖਾਈ ਜਾਵੇ ਜਾਂ ਆਫਰ ਕੀਤੀ ਜਾਵੇ। ਤੇ ਇਹ ਕਮਿਊਨਿਟੀ 'ਚੋਂ ਕਾਫੀ ਡਿਮਾਂਡ ਸੀ। ਫਿਰ ਆਪਣੇ ਬੱਚੇ ਜਦੋਂ ਸਕੂਲਾਂ 'ਚ ਜਾਂਦੇ ਉਹਨਾਂ ਨੂੰ ਲੱਗਦਾ ਜਿਵੇਂ ਸਾਨੂੰ ਫਿਟ ਇਨ ਹੋਣਾ ਪੈਣਾ, ਆਪਾਂ ਨੂੰ ਜਿਵੇਂ ਜਿਹੜਾ ਅਮਰੀਕਨ ਕਲਚਰ ਹੈ ਇੰਗਲਿਸ਼ ਹੀ ਐਕਸੈਪਟੇਬਲ ਆ, ਬਾਕੀ ਜੋ ਮੇਰਾ ਕਲਚਰ ਹੈ ਉਹਦੀ ਇੰਨੀ ਵੈਲਿਊ ਨਹੀਂ। ਉਹਨਾਂ ਨੂੰ ਭਾਵੇਂ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਹ ਮੈਸੇਜ ਹਰ ਰੋਜ਼ ਸਕੂਲਾਂ 'ਚ ਮਿਲ ਰਿਹਾ ਵਾ। ਤੇ ਪੇਰੈਂਟਸ ਵੱਲੋਂ ਕਾਫੀ ਡਿਮਾਂਡ ਸੀ ਕੋਈ ਐਸਾ ਸਕੂਲ ਹੋਵੇ ਜਿੱਥੇ ਜ਼ਿਆਦਾ ਬੱਚਿਆਂ ਨੂੰ ਜਿਸ ਤਰ੍ਹਾਂ ਇਨਕਲੂਸਿਵ ਹੋਵੇ, ਜਿੱਥੇ ਪਤਾ ਲੱਗੇ ਵੀ ਅਸੀਂ ਸਾਰੇ ਇੱਕ ਹਾਂ, ਭਾਵੇਂ ਆਪਾਂ ਡਿਫਰੈਂਟ ਹਾਂ ਪਰ ਉਹਦੀ ਇੱਕ ਐਕਸੈਪਟੈਂਸ ਹੈ। ਸੋ ਇਸ ਚੀਜ਼ਾਂ ਨੂੰ ਲੈ ਕੇ ਅਸੀਂ ਤੁਰੇ ਤੇ ਲੈਂਗੁਏਜ ਨੂੰ ਐਜ਼ ਅ ਟੂਲ ਯੂਜ਼ ਕੀਤਾ ਗਿਆ, ਐਕੈਡੈਮਿਕਸ ਲਈ ਵੀ ਤੇ ਕਲਚਰਲ ਅਵੇਅਰਨੈਸ ਲਈ ਵੀ। ਸੋ ਆਹ ਜਿਹੜਾ ਡੂਅਲ ਇਮਰਜਨ ਪ੍ਰੋਗਰਾਮ ਇਹਦੇ 'ਚ ਦਿੱਤਾ ਗਿਆ, ਇਹ ਬਹੁਤ ਹੀ ਟਰਾਈਡ ਐਂਡ ਟੈਸਟਡ ਰਿਸਰਚ ਓਰੀਐਂਟਡ ਮੈਥਡ ਆ। ਪਿਛਲੇ 30 ਸਾਲਾਂ ਤੋਂ ਇਹ ਚੱਲ ਰਿਹਾ। ਆਪਾਂ ਥੋੜਾ ਪਿੱਛੇ ਰਹਿ ਗਏ ਹਾਂ ਵੀ ਇੱਥੇ ਡੂਅਲ ਇਮਰਜਨ ਸਕੂਲ ਕਲੋਵਿਸ 'ਚ ਕੋਈ ਨਹੀਂ ਆਇਆ ਹਜੇ ਤੱਕ। ਤੇ ਹਾਂਜੀ, ਸੋ ਇਸ ਤੋਂ ਇਲਾਵਾ ਹੋਰ ਕਲਚਰਲ ਪ੍ਰੋਗਰਾਮਸ ਨੇ, ਆਪਾਂ ਨਾਲ ਹੋਰ ਗੱਲ ਕਰਾਂਗੇ, ਆਪ ਜੀ ਨੂੰ ਥੋੜਾ ਦੱਸਾਂਗੇ। ਸੋ ਇਹ ਮੇਨ ਰੀਜ਼ਨ ਇਹਦਾ ਜੋ ਹੈ ਸਕੂਲ ਦਾ। ਜੀ, ਤੁਸੀਂ ਕਿਹਾ ਵੀ ਆਲ ਇਨਕਲੂਸਿਵ ਜਿਹੜਾ ਹੋਊਗਾ, ਬਾਕੀ ਥਾਵਾਂ ਦੇ ਉੱਤੇ ਨਹੀਂ ਹੈ। ਤੇ ਜਿਹੜੀ ਤੁਹਾਡੀ ਜਿਹੜਾ ਸਕੂਲ ਉਹ ਕਿੱਦਾਂ ਮੇਕ ਸ਼ੋਰ ਕਰੂਗਾ ਵੀ ਇਹ ਚੀਜ਼ ਹੋਵੇ? ਸੋ ਇੱਕ ਤੇ ਜਿਸ ਤਰ੍ਹਾਂ ਜੋ ਲੈਂਗੁਏਜ ਦੇ ਹਿਸਾਬ ਨਾਲ ਇਨਕਲੂਸਿਵ ਤੋਂ ਸਾਡਾ ਵੀ ਜਿੱਦਾਂ ਕਾਫੀ ਜਿਵੇਂ ਆਪਣੇ ਏਰੀਆ ਦੇ ਵਿੱਚ ਇੱਕ ਤੇ ਹਿਸਪੈਨਿਕ ਪਾਪੂਲੇਸ਼ਨ ਵੀ ਹੈ, ਆਪਣੇ ਪੰਜਾਬੀ ਕੈਲੀਫੋਰਨੀਆ 'ਚ ਸਪੈਨਿਸ਼ ਬਹੁਤ ਬੋਲੀ ਜਾਂਦੀ ਹੈ ਲੈਂਗੁਏਜ ਇਸ ਤਰ੍ਹਾਂ। ਹੁਣ ਜਿਵੇਂ ਈਵਨ ਫਰੈਜ਼ਨੋ ਯੂਨੀਫਾਈਡ ਕੁਛ ਡਿਸਟ੍ਰਿਕਟਸ ਹੈਗੇ ਜਿੱਥੇ ਡੂਅਲ ਇਮਰਜਨ ਸਕੂਲ ਸ਼ੁਰੂ ਹੋ ਚੁੱਕੇ, ਪਰ ਕਲੋਵਿਸ ਯੂਨੀਫਾਈਡ 'ਚ ਹਜੇ ਤੱਕ ਕੁਛ ਇਸ ਤਰ੍ਹਾਂ ਦਾ ਨਹੀਂ ਹੋਇਆ। ਤੇ ਤਾਂ ਕਰਕੇ ਇਹ ਸਟੈਪ ਜਿਹੜਾ ਇਸ ਇਲਾਕੇ 'ਚ ਲਿੱਤਾ ਗਿਆ। ਤੇ ਇੱਕ ਤਾਂ ਲੈਂਗੁਏਜ ਦੀ ਜਿਹੜੀ ਆਫਰਿੰਗ ਹੈ ਸਪੈਨਿਸ਼ ਇੰਗਲਿਸ਼, ਉਸ ਤੋਂ ਇਲਾਵਾ ਅਸੀਂ ਨੈਕਸਟ ਸਟੈਪ ਲੈ ਰਹੇ ਹਾਂ। ਅਸੀਂ ਕਹਿੰਦੇ ਚਲੋ ਸਪੈਨਿਸ਼ ਇੰਗਲਿਸ਼ ਤੇ ਵਰਲਡ ਵਿੱਚ ਕਾਫੀ ਬੋਲੀ ਜਾਂਦੀ ਹੈ, ਉਹ ਇਕਨੋਮਿਕ ਰੀਜ਼ਨਸ ਵਾਸਤੇ ਵੀ ਚਾਹੀਦੀ ਹੈ, ਪਰ ਜਿਹੜਾ ਬੱਚਿਆਂ ਦਾ ਆਪਣਾ ਕਲਚਰ ਹੈ, ਜਿਹੜੀ ਹੈਰੀਟੇਜ ਲੈਂਗੁਏਜ ਹੈ, ਜਿੱਦਾਂ ਹੁਣ ਆਪਣੀ ਪੰਜਾਬੀ ਹੈ,
ਇਹਦੇ ਬਾਰੇ ਕਿਸੇ ਸਕੂਲ 'ਚ ਕੁਝ ਖਾਸ ਜਿੱਦਾਂ ਐਫਰਟ ਨਹੀਂ ਕੀਤੇ ਜਾਂਦੇ। ਸਾਡੇ ਇੱਥੇ ਇੱਕ ਅਸੀਂ ਗਲੋਬਲ ਕਲਚਰਸ ਕਰਕੇ ਸਕੂਲ 'ਚ ਰੈਗੂਲਰ ਪੀਰੀਅਡ ਰੱਖੇ ਆ, ਜਿਹਦੇ 'ਚ ਬੱਚਿਆਂ ਨੂੰ ਉਹਨਾਂ ਦੀ ਮਾਂ ਬੋਲੀ ਵਿੱਚ ਬੋਲਣ 'ਚ ਇਨਕਰੇਜ ਕੀਤਾ ਜਾਂਦਾ, ਹੋਰ ਕਲਚਰਸ ਬਾਰੇ ਦੱਸਿਆ ਜਾਂਦਾ, ਤਾਂ ਜੋ ਜੇ ਬੱਚਾ ਫਰਜ਼ ਕਰੋ ਜੇ ਦਸਤਾਰ ਬੰਨ੍ਹ ਕੇ ਆਉਂਦਾ ਤੇ ਉਹਨੂੰ ਉਹਦੀ ਕੋਈ ਪ੍ਰੋਬਲਮ ਨਹੀਂ ਹੋਣੀ, ਉਹ ਸੋਚੂਗਾ ਨਹੀਂ ਵੀ ਡਿਫਰੈਂਟ ਆ, ਉਹਨੂੰ ਬਲਕਿ ਪ੍ਰਾਊਡ ਫੀਲ ਕਰਾਇਆ ਜਾਊਗਾ ਵੀ ਤੇਰਾ ਇੱਕ ਸੈਪਰੇਟ ਕਲਚਰ ਹੈ, ਤੂੰ ਸਾਨੂੰ ਵੀ ਦੱਸ ਇਹਦੇ ਬਾਰੇ। ਸੋ ਨਾਲੇ ਆਪਾਂ ਹੁਣ ਜਿਵੇਂ ਪੰਜਾਬੀ ਵੀ ਐਜ਼ ਐਨ ਇਲੈਕਟਿਵ ਸਬਜੈਕਟ ਆਫਰ ਕਰਨਾ ਹੈ, ਉਹ ਬਹੁਤ ਵੱਡੀ ਗੱਲ ਜਿਵੇਂ ਕਿਸੇ ਸਕੂਲ 'ਚ ਐਲੀਮੈਂਟਰੀ ਗ੍ਰੇਡਸ ਤੋਂ ਨਹੀਂ ਹੋ ਰਿਹਾ। ਸੋ ਬਿਲਕੁਲ, ਸੋ ਇਹਦਾ ਮਤਲਬ ਕਹਿਣ ਦਾ ਇਹ ਆ ਵੀ ਇਹ ਧਾਰਮਿਕ ਸਕੂਲ ਨਹੀਂ ਹੈਗਾ, ਚਾਰਟਰ ਸਕੂਲ ਆ। ਇਹਦੇ ਵਿੱਚ ਕਲਚਰ ਬਾਰੇ ਜ਼ਰੂਰ ਸਿਖਾਇਆ ਜਾਊਗਾ, ਹੈ ਨਾ, ਜਿਹੜਾ ਰੈਗੂਲਰ ਕਲਾਸਾਂ ਪਲੱਸ ਕਲਚਰ ਤੇ ਲੈਂਗੁਏਜ, ਰਾਈਟ? ਹਰਜੋਤ ਸਿੰਘ ਖਾਲਸਾ ਜੀ, ਇਹ ਬਿਲਕੁਲ ਤੁਸੀਂ ਸਹੀ ਕਿਹਾ ਵਾ। ਇਹਦੇ 'ਚ ਧਾਰਮਿਕ ਸਕੂਲ ਦੇ ਤੌਰ ਤੇ ਕੋਈ ਇਹ ਚਾਰਟਰ ਪਬਲਿਕ ਸਕੂਲ ਕਦੀ ਵੀ ਅਪਰੂਵ ਹੀ ਨਹੀਂ ਹੋ ਸਕਦੇ। ਸਾਨੂੰ ਉਹਨਾਂ ਨੇ 2 ਸਾਲ ਬਹੁਤ ਜ਼ਿਆਦਾ ਕੰਘਾਲਿਆ ਵਾ, ਉਸ ਤੋਂ ਬਾਅਦ ਜਾ ਕੇ ਕਿਤੇ ਸਾਡੀ ਅਪਰੂਵਲ ਹੋਈ ਹੈ। ਤੇ ਇਹਦੇ 'ਚ ਮੈਂ ਇੱਕ ਚੀਜ਼ ਦੱਸ ਦੇਣਾ, ਹੁਣ ਭਾਜੀ ਹਰਮੀਤ ਸਿੰਘ ਹੋਣੀ ਆ, ਇਹ ਪਹਿਲਾਂ ਇੰਜੀਨੀਅਰ ਜੌਬ ਕਰਦੇ ਸੀਗੇ, ਉਸ ਤੋਂ ਬਾਅਦ ਹਾਈ ਸਕੂਲ 'ਚ ਟੀਚਿੰਗ ਕੀਤੀ ਆ, ਔਰ ਇਹ ਬਿਲਕੁਲ ਗਰਾਊਂਡ ਲੈਵਲ ਤੇ ਸੇਵਾ ਭਾਵਨਾ ਨਾਲ ਕੰਮ ਕਰ ਰਿਹਾ। 2 ਸਾਲਾਂ ਬਾਅਦ ਸੇਵਾ ਦੀ ਮਤਲਬ ਇਹਨੂੰ ਨਾ ਫਲ ਮਿਲਿਆ, ਹੁਣ ਇਹ ਵੇਲੇ ਬੂਰ ਪਿਆ ਵਾ। ਜਿਹੜੀ ਪੰਜਾਬੀ ਦੀ ਗੱਲ ਕਰ ਰਹੇ ਨਾ ਜੀ, ਉਹ ਇਹ ਹੈਗੀ ਆ ਕਿ ਪੰਜਾਬੀ ਆਪਾਂ ਤੁਸੀਂ ਜਾਣਦੇ ਆ, ਬੱਚੇ ਆਪਣੇ ਜਿਹੜੇ ਪੰਜਾਬੀ ਸਕੂਲ ਗੁਰੂ ਘਰਾਂ ਚਲਾਉਂਦੇ ਆ, ਬਹੁਤ ਥੋੜੇ ਬੱਚੇ ਹੁੰਦੇ ਜਿਹੜੇ ਸੀਰੀਅਸਲੀ ਉੱਥੋਂ ਸਿੱਖ ਕੇ ਅੱਗੇ ਜਾ ਕੇ ਆਪਣਾ ਪੂਰਾ ਐਸਾ ਲੈਂਗੁਏਜ ਕਰ ਜਾਂਦੇ ਆ, ਕਿਉਂਕਿ ਉੱਥੇ ਸੀਰੀਅਸਲੀ ਨਹੀਂ ਲੈਂਦੇ। ਪਰ ਇੱਥੇ ਆਪਣਾ ਕਿਉਂਕਿ ਐਸਾ ਸਬਜੈਕਟ ਪੜ੍ਹਾਈ ਜਾਣੀ ਆ, ਇਹਦੇ 'ਚ ਇਹਨਾਂ ਦੇ ਰੂਟੀਨ ਵਿੱਚ ਹੀ ਜਿੱਦਾਂ ਆਪਾਂ ਇੰਡੀਆ 'ਚ ਪੜ੍ਹੇ ਆ, ਹਿੰਦੀ ਤੇ ਪੰਜਾਬੀ ਪੜ੍ਹੇ ਆ, ਇੰਗਲਿਸ਼ ਪੜ੍ਹੇ ਆ, ਉੱਦਾਂ ਇੱਥੇ ਇਹਨਾਂ ਨੇ ਇਹ ਸਬਜੈਕਟ ਪੜ੍ਹ ਲੈਣਾ ਹੈ ਜੀ। ਸੋ ਬਿਲਕੁਲ, ਆਪਾਂ ਨੂੰ ਪਤਾ ਹੀ ਆ ਗੁਰੂ ਘਰਾਂ 'ਚ ਜਿੰਨੇ ਬੱਚੇ ਜਾਂਦੇ ਆ ਉਹ ਹਫ਼ਤੇ ਬਾਅਦ ਜਾਂਦੇ ਆ ਤੇ ਉਹ ਫਿਰ ਅਗਲੇ ਹਫ਼ਤੇ ਤੱਕ ਭੁੱਲ ਜਾਂਦੇ ਫਿਰ, ਹੈ ਨਾ? ਬਿਲਕੁਲ, ਉਹ ਜੇ ਰੋਜ਼ ਨਹੀਂ ਆ ਤਾਂ ਫਿਰ ਬੰਦਾ ਉਸ ਚੀਜ਼ ਨੂੰ ਜਿਹੜਾ ਉਹ ਭੁੱਲ ਜਾਂਦਾ। ਇਹ ਪ੍ਰੋਬਲਮ ਜਿਹੜੀ ਜ਼ਰੂਰ ਬੱਚਿਆਂ 'ਚ ਦੇਖਣ ਨੂੰ ਮਿਲਦੀ ਆ। ਸੋ ਤੁਸੀਂ ਜਿਹੜਾ ਪੰਜਾਬੀ ਦਾ ਐਜ਼ ਏ ਲੈਂਗੁਏਜ ਦਾ ਇਲੈਕਟਿਵ ਵੀ ਹੋਣਾ ਹੈ, ਸੋ ਉਸ ਦੇ ਕ੍ਰੈਡਿਟ ਵੀ ਬੱਚਿਆਂ ਨੂੰ ਫਿਰ ਮਿਲਣਗੇ ਗਾਂਹ ਜਾ ਕੇ। ਅਜੇ ਐਲੀਮੈਂਟਰੀ ਆ, ਸੌਰੀ। ਸੋ ਕਲਾਸਿਸ ਦੱਸੋ, ਕਿਹੜੀ ਕਲਾਸ ਤੋਂ ਕਿਹੜੀ ਕਲਾਸ ਤੱਕ? ਤੇ ਹਾਂਜੀ, ਇਹ ਤੁਸੀਂ ਥੋੜਾ ਜਿਹਾ ਜਿਹੜੇ ਕੁਐਸਚਨ ਪੁੱਛਿਆ ਭਾਵੇਂ ਐਲੀਮੈਂਟਰੀ ਹੈ, ਇਹਦੀ ਐਕਚੁਅਲੀ ਕ੍ਰੈਡਿਟ ਬਹੁਤ ਇੰਪੋਰਟੈਂਟ ਹੈ। ਕੈਲੀਫੋਰਨੀਆ ਵਿੱਚ ਇੱਕ ਪ੍ਰੋਗਰਾਮ ਹੈ, ਉਹਨੂੰ ਕਹਿੰਦੇ ਸੀਲ ਆਫ ਬਾਇਲਿਟਰੇਸੀ। ਉਹ ਹਾਈ ਸਕੂਲ 'ਚ ਮਿਲਦੀ, ਜਦੋਂ ਬੱਚਾ ਗ੍ਰੈਜੂਏਟ ਕਰਦਾ ਉਹਦੇ ਸਰਟੀਫਿਕੇਟ ਗ੍ਰੈਜੂਏਸ਼ਨ ਤੇ ਹੁੰਦਾ ਵੀ ਇਹਨੂੰ ਕਿਹੜੀਆਂ ਲੈਂਗੁਏਜਿਸ 'ਚ ਇਹ ਮਾਹਰ ਆ। ਤੇ ਉਹਦੇ ਨਾਲ ਕੱਲ ਨੂੰ ਜਿਹੜੀਆਂ ਗਵਰਨਮੈਂਟ ਜੌਬਸ ਆ ਜਾਂ ਈਵਨ ਅਦਰ ਜੌਬਸ ਆ, ਉਹ ਦੇਖਿਆ ਜਾਂਦਾ ਈਵਨ ਕਈ ਗਵਰਨਮੈਂਟ ਜੌਬ 'ਚ 10% ਜ਼ਿਆਦਾ ਪੇ ਮਿਲਦੀ ਹੈ ਜਸਟ ਬਿਕੋਜ਼ ਬੱਚਿਆਂ ਨੂੰ ਲੈਂਗੁਏਜ ਹੋਰ ਬਾਈਲਿੰਗੁਅਲ ਨੇ। ਬਾਈਲਿੰਗੁਅਲ ਤੇ ਸਾਡੇ ਬੱਚੇ ਜਿਹੜੇ ਹੋਣਗੇ ਇਸ ਤਰ੍ਹਾਂ ਦੇ ਸਕੂਲ 'ਚ, ਉਹਨਾਂ ਨੂੰ ਸਪੈਨਿਸ਼ 'ਚ ਵੀ ਸੀਲ ਆਫ ਬਾਇਲਿਟਰੇਸੀ ਮਿਲਣ ਦੀ ਉਹਨਾਂ ਦੀ ਫੁੱਲ ਤਿਆਰੀ ਰਹੇਗੀ ਤੇ ਪੰਜਾਬੀ 'ਚ ਵੀ। ਤੇ ਬਹੁਤ ਹੀ ਮਤਲਬ ਇੱਕ ਸਟੇਟ ਆਫ ਕੈਲੀਫੋਰਨੀਆ ਦੇ ਜਿਹੜੇ ਪ੍ਰੋਗਰਾਮ ਹੈ ਉਹਦੇ ਬਿਲਕੁਲ ਅਨੁਕੂਲ ਆ ਜੋ ਅਸੀਂ ਕਰ ਰਹੇ ਹਾਂ ਇਸ ਟਾਈਮ। ਹਾਂਜੀ ਹਰਜੋਤ ਸਿੰਘ ਜੀ, ਇੱਕ ਚੀਜ਼ ਮੈਂ ਐਡ ਕਰਨੀ ਚਾਹੁੰਦਾ ਕਿ ਜਦੋਂ ਅਸੀਂ ਕਮਿਊਨਿਟੀ ਵਿੱਚ ਗੱਲ ਕਰਦੇ ਹਾਂ, ਆਪਾਂ ਇੱਥੋਂ ਲੈ ਕੇ ਚੱਲੀਏ, ਸਭ ਤੋਂ ਪਹਿਲਾਂ ਬਿਜ਼ਨਸਮੈਨ ਜਿਹੜੇ ਆਪਣੇ ਭਰਾ ਜਿਨ੍ਹਾਂ ਦੇ ਸਟੋਰ ਆ, ਉਹਨਾਂ ਨੂੰ ਸਪੈਨਿਸ਼ ਆਉਂਦੀ ਆ, ਕਿਉਂਕਿ ਸਮੇਂ ਦੇ ਨਾਲ ਉਹਨਾਂ ਨੇ ਸਪੈਨਿਸ਼ ਸਿੱਖਣੀ ਪਈ ਉਹਨਾਂ ਨੂੰ, ਠੀਕ ਹੈ ਜੀ। ਤੇ ਜਦੋਂ ਅੱਜ ਵੀ ਹੁਣ ਜਦੋਂ ਮੈਂ ਆਪਣੀ ਵੀ ਜੌਬ 'ਚ ਜਾਂ ਹੋਰ ਵੀ ਕਿਤੇ ਦੇਖਦੇ ਹਾਂ, ਜਦੋਂ ਸਾਨੂੰ ਸਪੈਨਿਸ਼ ਕਹਿੰਦਾ, ਉਹ ਕਹਿੰਦੇ ਸਪੈਨਿਸ਼ ਆਉਂਦੀ ਆ ਤੇ ਗੱਲ ਕਰੋ, ਨਹੀਂ ਤੇ ਨਾ ਕਰੋ। ਇਸੇ ਤਰ੍ਹਾਂ ਹੀ ਜਿਹੜੀ ਜੌਬਾਂ ਹੈਗੀਆਂ ਨੇ ਕੈਲੀਫੋਰਨੀਆ ਵਿੱਚ, ਮੈਜੋਰਟੀ ਸਪੈਨਿਸ਼ ਬੋਲਣ ਵਾਲੇ ਹੈਗੇ ਨੇ, ਔਰ ਜਿਨ੍ਹਾਂ ਨੂੰ ਸਪੈਨਿਸ਼ ਵੀ ਆਉਂਦੀ, ਇੰਗਲਿਸ਼ ਵੀ ਆਉਂਦੀ ਆ, ਉਹਨਾਂ ਨੂੰ ਪਲੱਸ ਪੁਆਇੰਟ ਹੁੰਦਾ ਕਿ ਉਹਨਾਂ ਨੂੰ ਜਿਹੜੀ ਜੌਬ ਆ ਉਹ ਜ਼ਿਆਦਾ ਚਾਂਸ ਮਿਲਣਗੇ ਔਰ ਹਾਇਰ ਪੇ ਵਾਲੀ ਮਿਲੇਗੀ। ਇਸੇ ਤਰ੍ਹਾਂ ਹੀ ਆਉਂਦੇ ਸਮੇਂ ਵਿੱਚ ਪੰਜਾਬੀ ਵੀ ਜਿਹੜੀ ਆ ਉਹ ਵੀ ਆਪਣੇ ਕੈਲੀਫੋਰਨੀਆ 'ਚ ਖਾਸ ਕਰਕੇ ਫਿਜ਼ਨ ਏਰੀਆ 'ਚ ਬਹੁਤ ਜ਼ਿਆਦਾ ਲੋਕ ਬੋਲਦੇ ਆ, ਔਰ ਇਹਦੀਆਂ ਵੀ ਜੌਬਾਂ ਜਿਹੜੀਆਂ ਨਾ ਬਾਈਲਿੰਗੁਅਲ ਤੌਰ ਤੇ ਉਹਨਾਂ ਨੂੰ ਪੇ ਜ਼ਿਆਦਾ ਹੀ ਹੋਏਗੀ। ਔਰ ਖਾਸ ਕਰਕੇ ਜਿੱਦਾਂ ਡਾਕਟਰ ਆ, ਨਰਸਿਸ ਆ, ਸੋਸ਼ਲ ਸਰਵਿਸ ਵਾਲੇ ਜਿਹੜੇ ਹੈਗੇ ਬੰਦੇ ਜਿਹੜੇ ਇੰਟਰਪ੍ਰੀਟ ਕਰਦੇ ਆ, ਇਹ ਜੌਬਾਂ 'ਚ ਪੰਜਾਬੀ ਦੀ ਬਹੁਤ ਜ਼ਿਆਦਾ ਲੋੜ ਪੈਣੀ ਆ। ਔਰ ਉਹ ਬੱਚੇ ਜਿਹੜੇ ਇਹਨਾਂ ਸਕੂਲਾਂ 'ਚ ਇੰਗਲਿਸ਼ ਵੀ ਪੜ੍ਹਦੇ ਆ, ਸਪੈਨਿਸ਼ ਪੜ੍ਹਦੇ ਆ, ਪੰਜਾਬੀ ਪੜ੍ਹਦੇ ਆ, ਉਹਨਾਂ ਨੂੰ ਜੌਬਾਂ ਜ਼ਿਆਦਾ ਮਿਲਣਗੀਆਂ, ਉਹਨਾਂ ਨੂੰ ਪੈਸੇ ਵੀ ਜ਼ਿਆਦਾ ਮਿਲਣਗੇ। ਸੋ ਬਿਲਕੁਲ ਬਹੁਤ ਵਧੀਆ, ਕਿਉਂਕਿ ਜਿਹੜੇ ਬੱਚੇ ਆ ਨਾ, ਇਹਨਾਂ ਨੂੰ ਜਿਹੜੀ ਦੂਜੀ ਲੈਂਗੁਏਜ ਸਿੱਖਣੀ ਬੜੀ ਸੌਖੀ ਹੁੰਦੀ ਆ। ਆਪਾਂ ਦੇਖਦੇ ਆਪਣੇ ਗੁਆਂਢ ਮੁਲਕ ਜਿਹੜਾ ਕੈਨੇਡਾ ਆ, ਉੱਥੇ ਖਾਲਸਾ ਸਕੂਲਾਂ 'ਚ ਮੈਂ ਦੇਖਦਾ ਵੀ ਬਹੁਤ ਸਾਰੇ ਗੋਰੇ ਜਿਹੜੇ ਬੱਚੇ ਆ ਉਹ ਵੀ ਪੰਜਾਬੀ ਪੜ੍ਹਦੇ ਆ। ਉਹਨਾਂ ਨੂੰ ਪਤਾ ਵੀ ਜਿਹੜਾ ਆਉਣ ਵਾਲੇ ਸਮੇਂ 'ਚ ਜਿਹੜੇ ਉੱਥੇ ਸਾਰੇ ਬਿਜ਼ਨਸ ਪੰਜਾਬੀਆਂ ਦੇ ਆ, ਸਾਰੀਆਂ ਜੌਬਸ ਕਿੱਦਾਂ ਮਿਲਣੀਆਂ ਜੀ। ਹਰਮੀਤ ਸਿੰਘ ਜੀ, ਮੈਂ ਤੁਹਾਨੂੰ ਜਿਹੜਾ ਇਸ ਚੀਜ਼ ਦੇ ਵਿੱਚ ਅੱਗੇ ਪੁੱਛਣਾ ਚਾਹੁੰਦਾ ਹਾਂ ਵੀ ਜਿਹੜਾ ਇਸ ਦੇ ਵਿੱਚ ਹੁਣ ਤੁਸੀਂ ਸਕੂਲ ਆਰੰਭ ਕਰਨਾ ਆ, ਸੋ ਸਟਾਫ ਦੀ ਸਿਲੈਕਸ਼ਨ ਕਿੱਦਾਂ ਹੈ, ਟੀਚਰ ਕਿੱਦਾਂ ਜਿਹੜੇ ਉਹ ਸਿਲੈਕਟ ਕਰ ਰਹੇ ਆ, ਸੇਮ ਕ੍ਰਾਈਟੀਰੀਆ ਪਬਲਿਕ ਸਕੂਲ ਦੇ ਲਈ ਜਿੱਦਾਂ ਹਾਇਰਿੰਗ ਹੁੰਦੀ ਉਹ ਆ ਜਾਂ ਡਿਫਰੈਂਟ ਆ? ਹਾਂਜੀ, ਬਹੁਤ ਕੀਮਤੀ ਸਵਾਲ ਹੈ ਜੀ। ਸੋ ਚਾਰਟਰ ਸਕੂਲ ਜਿਹੜੇ ਹੈ, ਜਿਸ ਤਰ੍ਹਾਂ ਇਹ ਪਬਲਿਕ ਸਕੂਲ ਹੀ ਹਨ, ਜਿਸ ਤਰ੍ਹਾਂ ਆਪਣੇ ਰੈਗੂਲਰ ਪਬਲਿਕ ਸਕੂਲ ਨੇ, ਉੱਦਾਂ ਹੀ ਹੁਣ ਜਿਵੇਂ ਸਾਡਾ ਸਕੂਲ ਫਰੈਸਨੋ ਕਾਉਂਟੀ ਆਫਿਸ ਆਫ ਐਜੂਕੇਸ਼ਨ ਵੱਲੋਂ ਅਪਰੂਵ ਹੋਇਆ ਹੈ।
ਤੇ ਇਹਦੇ ਤੇ ਸਾਰੇ ਉਹੀ ਰੂਲਸ ਲਾਗੂ ਹੁੰਦੇ ਜਿਹੜੇ ਆਮ ਇੱਕ ਪਬਲਿਕ ਸਕੂਲ ਤੇ। ਸੋ ਟੀਚਰਸ ਨੂੰ ਸਟੇਟ ਆਫ ਕੈਲੀਫੋਰਨੀਆ ਦਾ ਟੀਚਿੰਗ ਕ੍ਰੈਡੈਂਸ਼ੀਅਲ ਚਾਹੀਦਾ ਐਲੀਮੈਂਟਰੀ ਟੀਚਿੰਗ ਲਈ, ਜਾਂ ਈਵਨ ਪੰਜਾਬੀ ਦਾ ਸਾਡੇ ਜਿਹੜੇ ਟੀਚਰ ਅਸੀਂ ਰੱਖਿਆ ਜਿਨ੍ਹਾਂ ਨੂੰ, ਉਹ ਉਹਨਾਂ ਕੋਲ ਸਿੰਗਲ ਸਬਜੈਕਟ ਟੀਚਿੰਗ ਕ੍ਰੈਡੈਂਸ਼ੀਅਲ ਪੰਜਾਬੀ ਦਾ ਲਾਜ਼ਮੀ ਹੈ। ਮਤਲਬ ਕੋਈ ਏਦਾਂ ਹੀ ਨਹੀਂ ਆਪਾਂ ਪੜ੍ਹਾ ਸਕਦੇ ਜਾਂ ਏਦਾਂ, ਕਿਉਂਕਿ ਇਹ ਪ੍ਰੋਪਰ ਪਬਲਿਕ ਸਕੂਲ ਹੈ। ਸੋ ਸੇਮ ਕ੍ਰਾਈਟੇਰੀਆ, ਸੇਮ ਸਟੈਂਡਰਡਸ ਜੀ। ਸੋ ਇਹ 1st ਤੋਂ 5th ਤੱਕ ਆ ਸਕੂਲ? ਜੀ, ਪਹਿਲੇ ਸਾਲ ਅਸੀਂ ਜਿੱਦਾਂ ਕਿੰਡਰਗਾਰਟਨ ਤੋਂ 5th ਜਿੱਦਾਂ ਦਾਖਲਾ ਖੋਲ੍ਹਿਆ ਹੈ, ਤੇ ਅਸੀਂ ਹਰ ਸਾਲ ਇੱਕ ਗ੍ਰੇਡ ਐਡ ਕਰਨਾ। ਸਕੂਲ ਦੀ ਜਿਹੜੀ ਅਪਰੂਵਲ ਹੋਈ ਹੈ ਉਹ 8ਵੀਂ ਤੱਕ ਹੋਈ ਹੈ ਜੀ। ਤੇ ਇਸ ਤਰ੍ਹਾਂ ਹੀ ਕਮਿਊਨਿਟੀ ਦਾ ਸਾਥ ਰਿਹਾ, ਕਿਰਪਾ ਰਹੀ, ਤੇ ਕੱਲ ਨੂੰ ਅਸੀਂ ਹਾਈ ਸਕੂਲ ਵੱਲ ਵੀ ਸਾਡਾ ਨਿਸ਼ਾਨਾ ਹੈ, ਪਰ ਫਿਲਹਾਲ ਜਿਵੇਂ 8ਵੀਂ ਤੱਕ ਸਾਨੂੰ ਅਪਰੂਵਲ ਮਿਲਿਆ ਜੀ। ਸੋ ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਉਹਨਾਂ ਦਾ ਕੁਐਸਚਨ ਵੀ ਹੋਊਗਾ ਵੀ ਜਿੱਦਾਂ ਹੁਣ ਆਪਾਂ ਰੈਗੂਲਰ ਸਕੂਲੇ ਜਾਂਦੇ ਆ ਉਹਦੇ 'ਚ ਕੋਈ ਫੀਸ ਨਹੀਂ ਹੁੰਦੀ, ਜਿਹੜਾ ਚਾਰਟਰ ਸਕੂਲ ਆ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਫੀਸ ਆ ਜਾਂ ਐਗਜ਼ੈਕਟਲੀ ਸੇਮ ਆ ਜਿੱਦਾਂ ਬਾਕੀ ਦੇ ਜਿਹੜੇ ਪਬਲਿਕ ਸਕੂਲਸ ਆ? ਬਿਲਕੁਲ ਐਗਜ਼ੈਕਟਲੀ ਸੇਮ ਹੈ ਜੀ। ਇਹਦੀ ਬਹੁਤ ਹੀ ਪ੍ਰੋਗਰਾਮ ਵਧੀਆ, ਕਿਉਂਕਿ ਇਹ ਸਰਕਾਰੀ ਸਕੂਲ ਹੈ ਪਬਲਿਕ, ਇਹਦੇ 'ਚ ਕੋਈ ਫੀਸ ਨਹੀਂ ਕਿਸੇ ਵੀ ਤਰ੍ਹਾਂ ਦੀ। ਤੇ ਦੂਜੀ ਜਿਹੜੀ ਪਬਲਿਕ ਸਕੂਲ ਨਾਲ ਇੱਕ ਹੋਰ ਐਡਵਾਂਟੇਜ ਆ ਜਾਂਦੀ ਚਾਰਟਰ ਸਕੂਲ ਦੀ ਵੀ, ਇਹਦੇ 'ਚ ਕੋਈ ਇਲਾਕੇ ਦਾ ਵੀ ਕੋਈ ਮਤਲਬ ਨਹੀਂ ਹੈ। ਲਿਟਰਲੀ ਕੈਲੀਫੋਰਨੀਆ 'ਚੋਂ ਕਿਤੇ ਵੀ ਨਿਆਣਾ ਰਹਿੰਦਾ ਹੋਵੇ ਸਕੂਲ 'ਚ ਆ ਕੇ ਪੜ੍ਹ ਸਕਦਾ, ਭਾਵੇਂ ਮੰਡੇਰਾ ਤੋਂ ਪੜ੍ਹੇ, ਪਰ ਹੁਣ ਨਿਆਣਿਆਂ ਨੂੰ ਬਸ ਲਿਆਉਣਾ ਹੀ ਪੈਣਾ ਵਾ। ਸੋ ਫਰੈਜ਼ਨੋ, ਕਲੋਵਿਸ, ਫਾਊਲਰ, ਜਿੱਥੋਂ ਵੀ ਬੱਚੇ ਹੋਣ ਉਹ ਇਸ ਸਕੂਲ 'ਚ ਆ ਸਕਦੇ ਆ, ਕੋਈ ਐਡਰੈਸ ਦੀ ਪ੍ਰੋਬਲਮ ਨਹੀਂ ਜੀ। ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਫਰਿਜ਼ਨੋ ਏਰੀਏ ਸੁਣਦੇ ਹੈਗੇ ਆ, ਸਾਰਿਆਂ ਨੂੰ ਪਤਾ ਆ ਵੀ ਜਿਹੜੇ ਏਰੀਏ 'ਚ ਰਹਿੰਦੇ ਕਲੋਵਿਸ ਦੇ ਸਕੂਲ ਜਿਹੜੇ ਆ ਉਹ ਕੈਲੀਫੋਰਨੀਆ ਸਟੇਟ 'ਚ ਨੰਬਰ 1 ਸਕੂਲ ਹੈਗੇ। ਵੀ ਕਈ ਵਾਰੀ ਜਦੋਂ ਹੋਰ ਕਿਸੇ ਏਰੀਏ ਨੇ ਉੱਥੇ ਜਾ ਕੇ ਨਿਆਣਾ ਦਾਖਲ ਕਰਾਉਣਾ ਹੋਵੇ ਉਹ ਐਡਮਿਟ ਨਹੀਂ ਕਰਦੇ ਵੀ ਤੁਸੀਂ ਸਾਡੇ ਰਹਿੰਦੇ ਨਹੀਂ। ਸੋ ਇਹ ਜਿਹੜਾ ਇਹਨਾਂ ਦਾ ਚਾਰਟਰ ਸਕੂਲ ਖੁੱਲ੍ਹਣ ਜਾ ਰਿਹਾ ਨਵਾਂ, ਇਹਦੇ 'ਚ ਜਿੱਥੇ ਤੁਸੀਂ ਰਹਿੰਦੇ ਆ ਇਹਦੀ ਕੋਈ ਰਿਕੁਆਇਰਮੈਂਟ ਨਹੀਂ ਹੈ ਉਸ ਏਰੀਏ ਵੀ ਤੁਸੀਂ ਬਿਲਕੁਲ ਕਲੋਵਿਸ 'ਚ ਹੀ ਰਹਿੰਦੇ ਹੋ, ਚਾਹੇ ਕਰਮਨ ਰਹਿੰਦੇ ਆ, ਚਾਹੇ ਤੁਸੀਂ ਮਡੇਰੇ ਰਹਿੰਦੇ ਆ, ਚਾਹੇ ਫਰਿਜ਼ਨੋ ਰਹਿੰਦੇ ਆ, ਸੰਗਰ ਰਹਿੰਦੇ ਆ, ਕਲੋਵਿਸ ਰਹਿੰਦੇ, ਤੇ ਇਸ ਸਕੂਲ ਦੇ ਵਿੱਚ ਤੁਸੀਂ ਬੱਚਿਆਂ ਨੂੰ ਐਡਮਿਸ਼ਨ ਦਵਾ ਸਕਦੇ ਆ ਜੀ। ਤੇ ਹਰਮੀਤ ਸਿੰਘ ਜੀ, ਇਹ ਵੀ ਜ਼ਰੂਰ ਦੱਸੋ ਵੀ ਕਿੰਨੀ ਕੈਪੈਸਿਟੀ ਹੈਗੀ, ਕਿੰਨੇ ਬੱਚੇ ਤੁਸੀਂ ਜਿਹੜੇ ਆ ਉਹ ਇਸ ਟਾਈਮ ਦਾਖਲ ਕਰਨੇ ਆ ਇਸ ਸਕੂਲ ਦੇ ਵਿੱਚ? ਜੀ, ਸਾਡਾ ਟੀਚਾ ਜਿਹੜਾ ਪਹਿਲੇ ਸਾਲ ਦਾ ਸੀ ਉਹ ਜਿੱਦਾਂ 224 ਸਟੂਡੈਂਟਸ ਦਾ ਜਿੱਦਾਂ ਅਸੀਂ ਲੈ ਕੇ ਚੱਲੇ ਸੀਗੇ ਪਹਿਲੇ ਸਾਲ ਦੇ ਵਿੱਚ। ਹਾਂਜੀ ਜੀ। ਤੇ ਕਈ ਜਾਣੇ ਮੂਵ ਹੋਣ ਨੂੰ ਵੀ ਫਿਰਦੇ ਹੋਣੇ ਆ ਕੈਲੀਫੋਰਨੀਆ ਦੇ ਵਿੱਚ, ਕੀ ਬਾਹਰਲੀ ਸਟੇਟ ਵਾਲੇ ਬੱਚਿਆਂ ਨੂੰ ਵੀ ਇਹਦੇ ਵਿੱਚ ਅਲਾਉਡ ਹੁੰਦਾ ਆ ਜਦੋਂ ਉਹ ਆ ਗਏ ਉੱਥੇ? ਓਬਵੀਅਸਲੀ ਮੂਵ ਹੋਣ ਤੋਂ ਬਾਅਦ ਜੀ। ਹਾਂਜੀ, ਮੂਵ ਹੋਣ ਤੋਂ ਬਾਅਦ ਜੀ। ਜੀ, ਠੀਕ ਹੈ ਜੀ। ਸੋ ਬਿਲਕੁਲ, ਬਹੁਤ ਸਾਰੇ ਸਰੋਤੇ ਸਾਨੂੰ ਪਤਾ, ਸਾਨੂੰ ਰੇਡੀਓ 'ਤੇ ਕਾਲਾਂ ਕਰਦੇ ਰਹਿੰਦੇ, ਨਿਊਯਾਰਕ ਤੋਂ, ਇੰਡੀਆਨਾ ਤੋਂ, ਵੱਖ-ਵੱਖ ਸਟੇਟਾਂ ਤੋਂ ਫਰਿਜ਼ਨੋ ਏਰੀਏ 'ਚ ਮੂਵ ਹੋ ਰਹੇ ਆ, ਕਿਉਂਕਿ ਫਰਿਜ਼ਨੋ ਦਾ ਆਪਾਂ ਦੱਸਦੇ ਰਹਿੰਦੇ ਆ ਇਹ ਇੱਦਾਂ ਦਾ ਏਰੀਆ ਜਿੱਦਾਂ ਪੰਜਾਬੀ ਲੱਗਦਾ ਆਪਾਂ ਨੂੰ, ਹੈ ਨਾ, ਵੀ ਜਿੱਦਾਂ ਪੰਜਾਬ ਤੋਂ ਖੇਤਾਂ ਵਾਲੇ ਏਰੀਏ 'ਚੋਂ ਆਏ ਆ। ਸੋ ਸਾਰਾ ਕੁਛ ਐਨ ਵੈਦਰ ਵੀ ਸਾਰਾ ਕੁਛ ਉੱਦਾਂ ਦਾ ਹੀ ਆ ਉੱਥੇ ਜੀ। ਸੋ ਜੇ ਕਿਸੇ ਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਕਲੋਵਿਸ ਗਲੋਬਲ ਅਕੈਡਮੀ ਚਾਰਟਰ ਸਕੂਲ ਉਸ ਦੇ ਬਾਰੇ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 559 575 0587 559 5750587 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ। ਹਰਮੀਤ ਸਿੰਘ ਜੁਨੇਜਾ ਜੀ ਸਕੂਲ ਬੋਰਡ ਦੇ ਜਿਹੜੇ ਪ੍ਰੈਜ਼ੀਡੈਂਟ ਨੇ, ਨਾਲ ਅਮਨਜੋਤ ਸਿੰਘ ਹੁੰਦਲ ਹੋਣੀ ਜਿਹੜੇ ਉਹ ਆਪਣੇ ਨਾਲ ਇਸ ਟਾਈਮ ਗੱਲਬਾਤ ਜਿਹੜੀ ਉਹ ਕਰ ਰਹੇ ਆ। ਸੋ ਸਕੂਲ ਇਨ ਸੈਸ਼ਨ ਹਾਲ ਦੀ ਘੜੀ ਤੇ ਕਰੋਨਾ ਵਾਇਰਸ ਦੇ ਕਰਕੇ ਸਾਰਾ ਕੁਛ ਹੀ ਜਿਹੜਾ ਉਹ ਪਿੱਛੇ ਪਿਆ ਆ। ਸੋ ਸੈਸ਼ਨ ਕਦੋਂ ਤੋਂ ਸ਼ੁਰੂ ਹੋਣ ਦੀ ਤੁਹਾਨੂੰ ਉਮੀਦ ਹੈਗੀ ਉੱਦਾਂ? ਹਾਂਜੀ, ਸਕੂਲ ਦਾ ਜਿਹੜਾ ਫਰਸਟ ਡੇ ਉਹ ਅਗਸਤ 17 ਆ, ਜੋ ਅਸੀਂ ਆਪਣੇ ਪਟੀਸ਼ਨ ਪ੍ਰਪੋਜ਼ਲ 'ਚ ਦਿੱਤਾ ਹੈ, ਤੇ ਬਾਕੀ ਸਾਡੀਆਂ ਐਵਰੀ ਵੀਕ ਮੀਟਿੰਗਸ ਹੋ ਰਹੀਆਂ ਜਿੱਦਾਂ ਕਾਊਂਟੀ ਨਾਲ ਵੀ, ਸਟੇਟ ਲੈਵਲ ਤੇ ਵੀ। ਤੇ ਜਿਸ ਤਰ੍ਹਾਂ ਸਾਰੇ ਸਕੂਲਾਂ ਨੂੰ ਗਾਈਡਲਾਈਨ ਮਿਲ ਰਹੀਆਂ, ਅਸੀਂ ਵੀ ਉਹਦੇ ਨਾਲ ਹੀ ਜਿਸ ਤਰ੍ਹਾਂ ਉਹਨਾਂ ਰੂਲਸ ਦੇ ਤਹਿਤ ਹੀ ਆਉਂਦੇ ਆ ਜੀ। ਤੇ ਉਹ ਸਾਰੀਆਂ ਕਾਫੀ ਡਿਸਕਸ਼ਨਸ ਹੋ ਰਹੀਆਂ ਵੀ ਸਕੂਲ ਕਿੱਦਾਂ ਸ਼ੁਰੂ ਹੋਣਾ, ਸ਼ਾਇਦ ਫੁੱਲ ਫਲੈਜ ਸਾਰੇ ਬੱਚਿਆਂ ਦਾ ਨਾ ਹੋਵੇ, ਘੱਟ ਬੱਚਿਆਂ ਨੂੰ ਐਟ ਅ ਟਾਈਮ ਜਾਣਾ ਪਵੇ। ਸਾਰੇ ਸਕੂਲ ਮਤਲਬ ਇਸ ਚੀਜ਼ਾਂ 'ਚੋਂ ਲੰਘ ਰਹੇ ਆ, ਅਸੀਂ ਵੀ ਉਸ ਚੀਜ਼ ਲਈ ਪ੍ਰੀਪੇਅਰਡ ਆ ਕਿ ਕਿਸ ਤਰ੍ਹਾਂ ਇਸ ਚੀਜ਼ ਨੂੰ ਹੈਂਡਲ ਕਰਨਾ ਜੀ। ਸੋ ਇਹ ਵੀ ਦੱਸ ਦਿਓ ਵੀ ਰਾਈਟ ਨਾਓ ਲੋਕੇਸ਼ਨ ਕਿਹੜੀ ਜਿਹੜੀ ਹੈਗੀ ਹੈ ਸਕੂਲ ਦੀ, ਕਿੱਥੇ ਹੈਗਾ ਐਗਜ਼ੈਕਟਲੀ? ਹਾਂਜੀ, ਜੋ ਲੋਕੇਸ਼ਨ ਹੈ ਜੀ ਸਕੂਲ ਦੀ ਉਹ 44 ਸ਼ਾਹ ਐਵਨਿਊ, 44 ਸ਼ਾਹ ਐਵਨਿਊ, ਸ਼ਾਹ ਅਤੇ ਮਿਨੇਵਾਵਾ ਜੋ ਇੰਟਰਸੈਕਸ਼ਨ ਹੈ ਉਹਦੀ ਉੱਥੇ ਹੈ ਜੀ, ਕਲੋਵਿਸ ਦੇ ਵਿੱਚ ਜੋ ਹੈ ਬਿਲਡਿੰਗ ਪੈਂਦੀ ਹੈ ਜੀ। ਜੀ ਬਿਲਕੁਲ ਜੀ। ਸੋ ਇੱਕ ਕੁਐਸਚਨ ਮੈਂ ਹੋਰ ਪੁੱਛਣਾ ਹੈ, ਆਪਣੇ ਚਾਰਟਰ ਸਕੂਲ ਸਾਡੇ ਏਰੀਏ 'ਚ ਕਾਫੀ ਹੈਗੇ ਆ, ਇਹਨਾਂ ਮੈਂ ਦੇਖਦਾ ਹੁੰਦਾ ਵੀ ਕਈ ਵਾਰੀ ਰਿਕੁਆਇਰਮੈਂਟ ਹੁੰਦੀ ਵੀ ਜਿਹੜੇ ਚਾਰਟਰ ਸਕੂਲ ਦਾ ਥੋੜ੍ਹਾ ਜਿਹਾ ਪਬਲਿਕ ਸਕੂਲ ਨਾਲੋਂ ਇਹ ਵੀ ਡਿਫਰੈਂਸ ਹੈਗਾ ਵੀ ਸੇਫ ਆ, ਛੋਟਾ ਹੁੰਦਾ ਆ,
ਪੇਰੈਂਟਸ ਦੀ ਬਹੁਤ ਜ਼ਿਆਦਾ ਇਨਵੋਲਵਮੈਂਟ ਹੁੰਦੀ ਆ, ਸੋ ਇਦਾਂ ਦੀ ਵੀ ਤੁਹਾਡੇ ਰਿਕੁਆਇਰਮੈਂਟ ਹੈਗੀ ਆ ਵੀ ਪੇਰੈਂਟਸ ਨੂੰ ਇਨਵੋਲਵ ਹੋਣਾ ਪੈਣਾ ਆ ਵਿੱਚ, ਬੱਚਿਆਂ ਦੇ ਨਾਲ ਮਤਲਬ ਕਿ ਵਲੰਟੀਅਰ ਵਰਕ ਕਰਨਾ ਪੈਣਾ ਆ? ਹਾਂਜੀ, ਇਹਦੇ 'ਚ ਹਾਂਜੀ ਕੀਵਰਡ ਜਿਹੜਾ ਹੈ ਜੀ ਉਹ ਵਲੰਟੀਅਰ, ਕਿ ਅਸੀਂ ਬਹੁਤ ਹੀ ਮਤਲਬ ਖੁੱਲੇ ਦਿਲ ਨਾਲ ਤੇ ਖੁੱਲੀਆਂ ਬਾਹਾਂ ਨਾਲ ਮਤਲਬ ਕੋਈ ਪੇਰੈਂਟਸ ਆਉਣ ਤੇ ਅਸੀਂ ਉਹਨਾਂ ਨੂੰ ਬਹੁਤ ਹੀ ਸਾਨੂੰ ਚੰਗਾ ਲੱਗੇਗਾ। ਅਸੀਂ ਇਹਦਾ ਫੋਰਸ ਨਹੀਂ ਹੈਗਾ ਕਿਸੇ ਪੇਰੈਂਟ ਨੂੰ ਵੀ ਜੇ ਉਹ ਨਹੀਂ ਕਰਨਗੇ ਤਾਂ ਬੱਚੇ ਨੂੰ ਐਡਮਿਸ਼ਨ ਨਹੀਂ ਮਿਲ ਸਕਦੀ, ਇਸ ਤਰ੍ਹਾਂ ਦਾ ਕੋਈ ਕ੍ਰਾਈਟੇਰੀਆ ਨਹੀਂ। ਪਰ ਜਿਹੜੇ ਪੇਰੈਂਟ ਇਨਵੋਲਵ ਹੋਣਾ ਚਾਹੁੰਦੇ ਆ ਉਹਨਾਂ ਲਈ ਬਹੁਤ ਓਪਰਚੁਨਿਟੀ ਹੈ ਕਿ ਕਾਫੀ ਉਹ ਕੰਟਰੀਬਿਊਟ ਕਰ ਸਕਦੇ ਆ ਸਕੂਲ ਦੇ ਵਿੱਚ। ਜੀ, ਸੋ ਇੱਕ ਤਾਂ ਤੁਹਾਡਾ ਫੋਕਸ ਹੈਗਾ ਐਜੂਕੇਸ਼ਨ ਦਾ, ਚਲੋ ਉਹ ਤਾਂ ਰਿਕੁਆਇਰਮੈਂਟ ਹੀ ਆ ਕਿਉਂਕਿ ਉਹ ਸਕੂਲ ਬੋਰਡ ਦੇ ਮੁਤਾਬਕ ਲੈਂਗੁਏਜ ਐਕਸਟਰਾ ਹੈਗੀਆਂ। ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਗੇਮਸ ਵਗੈਰਾ ਉਹ ਉਸੇ ਤਰ੍ਹਾਂ ਆ ਜਿਸ ਤਰ੍ਹਾਂ ਪਬਲਿਕ ਸਕੂਲ 'ਚ ਹੁੰਦੀਆਂ ਜਾਂ ਵੱਧ ਘੱਟ? ਹਾਂਜੀ, ਇਹਦੇ 'ਚ ਜਿਸ ਤਰ੍ਹਾਂ ਹੁਣ ਜਿਵੇਂ ਖਾਸ ਕਰ ਜਿਵੇਂ ਆਪਣੀ ਹੁਣ ਜਿੱਦਾਂ ਕੋਈ ਬਹੁਤ ਵੱਡੀ ਕੋਈ ਫੁੱਟਬਾਲ ਜਾਂ ਬੇਸਬਾਲ ਦੀ ਟੀਮ ਤਾਂ ਨਹੀਂ ਇੱਕਦਮ ਹੋ ਜਾਣੀ ਕਿਉਂਕਿ ਸਟਾਰਟਿੰਗ ਸਕੂਲ ਆ ਤੇ 2 ਸਾਲਾਂ ਬਾਅਦ ਉਹਨਾਂ ਚੀਜ਼ਾਂ ਨੂੰ ਹੁੰਦਿਆਂ ਥੋੜਾ ਸਮਾਂ ਲੱਗੇਗਾ ਜਿਸ ਤਰ੍ਹਾਂ। ਤੇ ਬਾਕੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਹੋਣਗੀਆਂ ਬੱਚਿਆਂ ਨੂੰ। ਜਿਹੜਾ ਇਹਦਾ ਇੱਕ ਐਸਪੈਕਟ ਮੈਂ ਹੋਰ ਦੱਸਣਾ ਚਾਹੁੰਦਾ ਜਿਹੜਾ ਕਿਤੇ ਵੀ ਕਿਸੇ ਸਕੂਲ 'ਚ ਇਸ ਟਾਈਮ ਇੰਨੀ ਤਸ਼ੱਦਦ ਨਾਲ ਨਹੀਂ ਹੋ ਰਿਹਾ, ਉਹ ਹੈ ਜਿਹਨੂੰ ਆਪਾਂ ਕਹਿੰਦੇ ਨੇ ਸੋਸ਼ਲ ਇਮੋਸ਼ਨਲ ਲਰਨਿੰਗ। ਵੀ ਬੱਚਿਆਂ ਦਾ ਜਿਸ ਤਰ੍ਹਾਂ ਬੱਚਿਆਂ ਨੂੰ ਫੋਕਸ ਕਰਨਾ, ਹਰ ਟੀਚਰ ਕਹਿੰਦਾ ਬੱਚੇ ਨੂੰ ਵੀ ਕਿੱਦਾਂ ਵੀ ਫੋਕਸ ਕਰੋ, ਅਟੈਂਸ਼ਨ ਪੇ ਕਰੋ, ਪਰ ਬੱਚੇ ਨੂੰ ਕਦੀ ਸਿਖਾਇਆ ਨਹੀਂ ਜਾਂਦਾ ਵੀ ਅਟੈਂਸ਼ਨ ਪੇ ਕਰਨੀ ਕਿੱਦਾਂ ਹੈ ਜੀ। ਤੇ ਆਪਣੇ ਸਕੂਲ 'ਚ ਹਰ ਰੋਜ਼ ਸਵੇਰੇ ਇੱਕ ਪੀਰੀਅਡ ਹੋਇਆ ਕਰਨਾ ਜਿਹਦੇ ਬੱਚੇ ਨੂੰ ਜਿੱਦਾਂ ਬਰੀਥਿੰਗ ਐਕਸਰਸਾਈਜ਼ਿਸ ਰਾਹੀਂ ਜਾਂ ਕਰਿਕੂਲਮ ਇੱਕ ਸਪੈਸ਼ਲ ਹੈਗਾ ਉਹਦੇ ਰਾਹੀਂ ਬੱਚੇ ਨੂੰ ਸ਼ਾਂਤ ਰਹਿਣਾ ਸਿਖਾਉਣਾ, ਫੋਕਸ ਕਰਨਾ ਸਿਖਾਉਣਾ, ਤਾਂ ਜੋ ਉਹ ਐਵਰੀ ਡੇ ਲਰਨਿੰਗ ਲਈ ਰੈਡੀ ਹੋਵੇ, ਪੜ੍ਹਾਈ ਕਰਨ ਲਈ ਰੈਡੀ ਹੋਵੇ, ਉਹਨੂੰ ਪਤਾ ਹੋਵੇ ਵੀ ਮੇਰਾ ਮਨ ਹੁਣ ਇੱਕ ਪਾਸੇ ਇਕਾਗਰ ਹੋ ਗਿਆ ਵਾ, ਹੁਣ ਮੈਂ ਪੜ੍ਹਨ ਲਈ ਤਿਆਰ ਹਾਂ। ਸੋ ਇਹਦੇ ਉੱਤੇ ਵੀ ਬਹੁਤ ਜਿੱਦਾਂ ਸਾਡਾ ਫੋਕਸ ਸਟਰੋਂਗ ਹੈ ਸਕੂਲ ਦੇ ਵਿੱਚ। ਜੀ ਇੱਕ ਮੈਂ ਜ਼ਰੂਰ ਐਡ ਕਰਨੀ ਚਾਹੁੰਦਾ, ਇਹ ਬਹੁਤ ਹੀ ਤੁਹਾਡਾ ਵਧੀਆ ਕੁਐਸਚਨ ਹੈ ਕਿ ਖੇਡਾਂ ਦੇ ਵਿੱਚ ਪੇਰੈਂਟਸ ਨੂੰ ਹੋਏਗਾ ਕੁਐਸਚਨ, ਤੇ ਅਸੀਂ ਬਿਲਕੁਲ ਉਹਦੇ ਵਾਸਤੇ ਅਸੀਂ ਸੀਰੀਅਸ ਹਾਂ। ਤੇ ਅਸੀਂ ਜੇ ਤੁਸੀਂ ਜਾਣਦੇ ਹਾਂ ਆਪਣੇ ਕੋਲ ਇੱਥੇ ਕੋਈ 33 ਏਕੜਸ ਲੈਂਡ ਅਵੇਲੇਬਲ ਹੈ ਤੇ ਅਸੀਂ ਉਹਦੇ ਤੇ ਆਪਣਾ ਉੱਤੇ ਸ਼ੁਰੂ ਹੋ ਜਾਣਾ ਜੀ। ਉੱਤੇ ਫਿਊਚਰ ਵਿੱਚ ਉੱਧਰ ਨੂੰ ਆਪਾਂ ਕਦਮ ਚੁੱਕ ਲੈਣੇ ਆ। ਤੇ ਬਾਕੀ ਇਹ ਚੀਜ਼ ਹੈ ਜਿਹੜੇ ਬੱਚੇ ਆਪਣਾ ਅਸਲੀ ਧਨ ਹੈ ਜੀ, ਤੇ ਜੇ ਇਹ ਸਾਂਭ ਲਿਆ ਆਪਾਂ ਤੇ ਆਪਣਾ ਖਜ਼ਾਨਾ ਇਹ ਸਾਂਭਿਆ ਗਿਆ। ਹੁਣ ਆਪਾਂ ਜਦੋਂ ਦੇਖਦੇ ਹਾਂ ਇਹ ਜਿਹੜੇ ਬੱਚੇ ਹੁਣ ਸਾਰਿਆਂ ਨੇ ਸ਼ੁਰੂ ਕਰਨਾ K1 ਕਿੰਡਰਗਾਰਟਨ ਸ਼ੁਰੂ ਕਰਨਾ, ਇਹੀ ਬੱਚੇ ਗਰੋ ਹੋ ਕੇ ਗਾਂਹ ਜਾ ਕੇ 8ਵੀਂ 9ਵੀਂ 10ਵੀਂ 12ਵੀਂ ਤੱਕ ਇਹਨਾਂ ਪੜ੍ਹਨਾ ਆ। ਜਿਹੜੀਆਂ ਕਦਰਾਂ ਕੀਮਤਾਂ ਆਪਾਂ ਇਹਨਾਂ ਨੂੰ ਸਿਖਾਵਾਂਗੇ ਉਹ ਅੱਗੇ ਕੈਰੀ ਕਰਨਗੇ। ਤੇ ਇਹ ਇੱਕ ਬਹੁਤ ਵੱਡੀ ਚੀਜ਼ ਆ ਜਿਹੜਾ ਕਿ ਆਪਾਂ ਬਾਹਰਲੇ ਦੇਸ਼ਾਂ ਜਾ ਕੇ ਬੈਠੇ ਆ ਤੇ ਪੇਰੈਂਟਸ ਨੂੰ ਇਹ ਤੌਖਲਾ ਜਿਹਾ ਹੁੰਦਾ ਕਿ ਬੱਚਿਆਂ ਦਾ ਕੀ ਬਣੇਗਾ। ਉਹ ਇੱਕ ਉਪਰਾਲਾ ਹੈ ਜੀ ਸਾਰਾ ਕਿ ਬੱਚਿਆਂ ਨੂੰ ਆਪਾਂ ਇਹਨਾਂ ਨੂੰ ਸਾਂਭ ਸੰਭਾਲ ਕਰ ਸਕੀਏ ਜੀ। ਹਰਮੀਤ ਸਿੰਘ ਜੀ, ਜਿਹੜਾ ਬੱਚਿਆਂ ਦਾ ਕਰਿਕੂਲਮ ਆ ਉਹ ਸੇਮ ਹੈਗਾ ਆ ਬਾਕੀਆਂ ਦੇ ਨਾਲ, ਕਿਉਂਕਿ ਕਈ ਜਾਣੇ ਕਾਮਨ ਕੋਰ ਤੋਂ ਬੜੇ ਦੁਖੀ ਰਹਿੰਦੇ ਨੇ ਵੀ ਇੱਦਾਂ ਦਾ ਜਿਹੜਾ ਆ ਉਹਦੇ ਵਿੱਚ ਥੋੜ੍ਹੀਆਂ ਬਹੁਤੀਆਂ ਚੇਂਜਿਸ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਇੱਦਾਂ ਦਾ। ਸੋ ਕਰਿਕੂਲਮ ਦੇ ਬਾਰੇ ਵੀ ਜ਼ਰੂਰ ਦੱਸ ਦਿਓ ਕੀ ਕੁਛ ਇਸ ਦੇ ਵਿੱਚ ਹੈਗਾ। ਹਾਂਜੀ, ਕਰਿਕੂਲਮ ਦਾ ਇੱਦਾਂ ਜੀ ਜਿਹੜੇ ਸਟੇਟ ਸਟੈਂਡਰਡ ਹੁੰਦੇ, ਜਿਵੇਂ ਤੁਸੀਂ ਕਾਮਨ ਕੋਰ ਦਾ ਜ਼ਿਕਰ ਕੀਤਾ, ਕਾਮਨ ਕੋਰ ਜਿਹੜੇ ਆ ਉਹ ਇੱਕ ਸਟੈਂਡਰਡ ਆ ਜੀ। ਜੇ ਬੱਚੇ ਨੂੰ 3ਜੀ ਜਮਾਤ ਤੱਕ ਪੜ੍ਹ ਕੇ ਤੇ ਉਹਦੀ ਸਮਰੀ ਲਿਖਣੀ ਆ ਜਾਣੀ ਚਾਹੀਦੀ ਹੈ, ਇੱਕ ਸਟੈਂਡਰਡ। ਹੁਣ ਉਹ ਸਟੈਂਡਰਡ ਨੂੰ ਅਚੀਵ ਕਰਨ ਵਾਸਤੇ ਉਹਨੂੰ ਕਿਸ ਤਰ੍ਹਾਂ ਪੜ੍ਹਾਇਆ ਜਾਂਦਾ ਵਾ, ਸਾਰੀ ਕਹਾਣੀ ਉੱਥੇ ਕਿ ਕਿਸ ਤਰ੍ਹਾਂ ਪੜ੍ਹਾਇਆ। ਤੇ ਆਪਣੇ ਇਸ ਸਕੂਲ ਦੇ ਵਿੱਚ ਜਿੱਦਾਂ ਜਿਹਨੂੰ ਆਪਾਂ ਇਨਕੁਆਇਰੀ ਬੇਸਡ ਲਰਨਿੰਗ ਕਹਿੰਦੇ ਆ, ਇਹ ਪੜ੍ਹਾਉਣ ਦਾ ਤਰੀਕਾ ਥੋੜਾ ਡਿਫਰੈਂਟ ਹੋਏਗਾ। ਉਹਦੇ ਬੱਚੇ ਦੀ ਜਿਹੜੀ ਸੋਚ ਆ, ਜਿਹੜੀ ਬੱਚੇ ਦੀ ਥਿੰਕਿੰਗ ਆ, ਉਹਨੂੰ ਵਿੱਚ ਸ਼ਾਮਲ ਕਰਕੇ ਪੜ੍ਹਾਇਆ ਜਾਏਗਾ ਇਨਕੁਆਇਰੀ ਬੇਸਡ ਲਰਨਿੰਗ ਨਾਲ। ਤੇ ਜਿਹੜੇ ਲੈਸਨਸ ਹੋਣਗੇ ਉਹ ਥੀਮਸ ਦੇ ਅਰਾਊਂਡ ਹੋਣਗੇ, ਜਿਵੇਂ ਸਿੱਧਾ ਇੱਕ ਤੇ ਵੀ ਬੱਚੇ ਨੂੰ ਰੁੱਤਾਂ ਦੱਸ ਦਿਓ ਕਿ ਫਾਲ, ਸਪਰਿੰਗ, ਵਿੰਟਰ ਆ, ਹੈ ਨਾ, ਪਤਝੜ ਆ, ਤੇ ਇਸ ਤਰ੍ਹਾਂ। ਇੱਕ ਇਹ ਆ ਵੀ ਬੱਚੇ ਨੂੰ ਇੱਕ ਵੱਡਾ ਕਨਸੈਪਟ ਦਿਖਾਇਆ ਜਾ ਸਕਦਾ ਵੀ ਜਿਵੇਂ ਦੇਖੋ ਮੇਰੇ ਆਸ-ਪਾਸ ਸਭ ਕੁਝ ਬਦਲ ਰਿਹਾ ਹੈ, ਮੈਂ ਬੱਚਾ ਸੀ ਹੁਣ ਮੈਂ ਵੱਡਾ ਹੋ ਗਿਆ, ਦਿਨ ਰਾਤ ਬਦਲ ਰਿਹਾ, ਪੱਤੇ ਸੀਗੇ ਹੁਣ ਝੜ ਗਏ, ਤੇ ਉਹਦੇ ਰਾਹੀਂ ਉਹਨੂੰ ਸਿਖਾਇਆ ਜਾਵੇ ਵੀ ਹੁਣ ਰੁੱਤਾਂ ਵੀ ਬਦਲ ਰਹੀਆਂ। ਨਾਲ ਉਹਨੂੰ ਇੱਕ ਵੱਡਾ ਕਨਸੈਪਟ ਪਤਾ ਲੱਗ ਰਿਹਾ ਵੀ ਮੇਰੇ ਆਸ-ਪਾਸ ਸਾਰਾ ਕੁਝ ਹੀ ਤਬਦੀਲ ਹੋ ਰਿਹਾ, ਬਦਲ ਰਿਹਾ। ਸੋ ਇਹ ਚੀਜ਼ਾਂ ਦਾ ਕਾਫੀ ਫਰਕ ਹੋਏਗਾ। ਜਿਸ ਤਰ੍ਹਾਂ ਪੜ੍ਹਾਇਆ ਜਾਏਗਾ ਉਹਦਾ ਤਰੀਕਾ ਬਹੁਤ ਡਿਫਰੈਂਟ ਹੋਏਗਾ, ਬੱਚਿਆਂ ਲਈ ਬਹੁਤ ਇੰਗੇਜਿੰਗ ਹੋਏਗਾ, ਥੋੜਾ ਹੈਂਡਸ ਔਨ ਹੋਏਗਾ, ਐਕਟੀਵਿਟੀ ਨਾਲ ਹੋਏਗਾ, ਤੇ ਬੱਚੇ ਇਨਵੋਲਵ ਹੋਣਗੇ ਉਹਦੇ ਵਿੱਚ, ਉਹਨਾਂ ਦੀ ਸੋਚ ਵੀ ਉਹਦੇ ਵਿੱਚ ਇਨਵੋਲਵ ਹੋਏਗੀ। ਇਹ ਸਟੈਂਡਰਡ ਭਾਵੇਂ ਸੇਮ ਹੈ ਪਰ ਪੜ੍ਹਾਉਣ ਦਾ ਤਰੀਕਾ ਡਿਫਰੈਂਟ ਹੋਏਗਾ ਜੀ। ਸੋ ਬਿਲਕੁਲ ਸਾਡੇ ਸਰੋਤੇ ਕੁਝ ਫੇਸਬੁੱਕ ਤੇ ਪੁੱਛਦੇ ਆ ਵੀ ਗੁਰਬਾਣੀ ਵੀ ਟੀਚ ਕੀਤੀ ਜਾਊਗੀ। ਮੈਨੂੰ ਲੱਗਦਾ ਨਹੀਂ ਕਿਉਂਕਿ ਚਾਰਟਰ ਸਕੂਲ ਆ, ਇੱਥੇ ਰਿਲੀਜੀਅਸ ਸਕੂਲ ਨੂੰ ਨਹੀਂ ਅਲਾਓ ਕੀਤਾ ਜਾਂਦਾ। ਪਰ ਜੇ ਪੰਜਾਬੀ ਸਿੱਖ ਹੈ ਤੇ ਨੈਚੁਰਲੀ ਜਦੋਂ ਜਿਹੜਾ ਸੰਡੇ ਸਕੂਲ ਹੁੰਦਾ ਗੁਰੂ ਘਰ ਦੇ ਵਿੱਚ ਉਹਨਾਂ ਨੂੰ
ਜਿਹੜੀ ਗੁਰਬਾਣੀ ਸਿੱਖਣੀ ਬੜੀ ਸੌਖੀ ਸਿੱਖਿਆ ਫਿਰ ਉੱਥੋਂ ਜਿਹੜੀ ਉਹ ਈਜ਼ੀ ਉਹਨਾਂ ਦੇ ਲਈ ਹੋ ਜੂਗੀ, ਕੰਟੀਨਿਊਟੀ ਜਿਹੜੀ ਬਿਲਕੁਲ ਬਣੀ ਰਹੂਗੀ। ਬਿਲਕੁਲ ਠੀਕ ਗੱਲ ਹੈ ਜੀ ਤੁਹਾਡੀ। ਗੁਰਬਾਣੀ ਨਹੀਂ ਸਿਖਾਈ ਜਾਏਗੀ ਕਿਉਂਕਿ ਪ੍ਰਾਈਵੇਟ ਸਕੂਲ ਨਹੀਂ ਹੈ, ਇਹ ਪਬਲਿਕ ਸਕੂਲ ਹੈ। ਤੇ ਤੁਹਾਡਾ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਬੱਚੇ ਵਿਚਾਰੇ ਆਉਂਦੇ ਤੇ ਅਸੀਂ ਦੇਖਦੇ ਕਿੰਨੇ ਸਾਲ ਓੜੇ ਆੜੇ ਤੇ ਫਸੇ ਰਹਿੰਦੇ ਆ, ਤੇ ਆਪਾਂ ਇਦਾਂ ਕਰਾਂਗੇ ਤੇ ਹੁਣ ਗੁਰਦੁਆਰੇ ਜਦੋਂ ਜਾਣਗੇ ਤੇ ਉਹ ਫੋਕਸ ਕਰ ਸਕਦੇ ਵੀ ਹੁਣ ਮੈਂ ਸੰਥਿਆ ਲੈਣੀ ਹੈ ਜਾਂ ਕੀਰਤਨ ਸਿੱਖਣਾ, ਉਹ 'ਚ ਇੰਪਰੂਵ ਕਰਨਾ। ਜੀ ਹਰਮੀਤ ਸਿੰਘ ਜੀ, ਤੁਸੀਂ ਸ਼ੁਰੂਆਤ 'ਚ ਆਲ ਇਨਕਲੂਸਿਵ ਦੀ ਗੱਲ ਕੀਤੀ ਸੀ। ਰਾਈਟ ਨਾਓ ਕਿੰਨੇ ਕੁ ਜਿਹੜੀਆਂ ਤੁਹਾਡੇ ਬੱਚੇ ਆ ਅਦਰ ਦੈਨ ਪੰਜਾਬੀ ਕਮਿਊਨਿਟੀ ਜਿਹੜੇ ਅਨਰੋਲ ਕਰ ਚੁੱਕੇ ਆ ਜਾਂ ਐਡਮਿਸ਼ਨ ਜਿਹੜੀ ਉਹਨਾਂ ਨੇ ਕਰਵਾਈ ਹੈ? ਜੀ ਇਸ ਟਾਈਮ ਜਿਹੜੀਆਂ ਐਨਰੋਲਮੈਂਟ ਆ ਉਹਦੇ ਵਿੱਚੋਂ ਕਹੂੰਗਾ ਵੀ 70% ਜਿਹੜੇ ਬੱਚੇ ਆ ਉਹ ਨਾਨ ਪੰਜਾਬੀ ਕਮਿਊਨਿਟੀ ਦੇ ਐਨਰੋਲ ਹੋਏ ਆ ਜੀ। ਹਾਂਜੀ ਜੀ, ਚਲੋ। ਸੋ ਰਾਈਟ ਨਾਓ ਕਿੰਨੇ ਕੁ ਅਵੇਲੇਬਿਲਿਟੀ ਹੈਗੀ ਐਨਰੋਲਮੈਂਟ ਦੀ? ਅਵੇਲੇਬਿਲਿਟੀ ਦਾ ਜੀ ਅਸੀਂ ਜਿੱਦਾਂ ਕਿਹਾ ਵੀ ਸਾਡੀ ਕਪੈਸਿਟੀ ਤੇ ਅਸੀਂ 224 ਲੈ ਕੇ ਚੱਲੇ ਆ ਜੀ। ਤੇ ਕੋਵਿਡ ਕਰਕੇ ਆਬਵੀਅਸਲੀ ਹਰ ਥਾਂ ਫਰਕ ਪਿਆ ਵਾ, ਹਰ ਇੱਕ ਨੂੰ ਬਹੁਤ ਫਲੈਕਸੀਬਲ ਰਹਿਣ ਦੀ ਜਿੱਦਾਂ ਲੋੜ ਆ, ਕੋਈ ਬਿਜ਼ਨਸ ਹੋਵੇ ਜਾਂ ਸਕੂਲ ਹੋਵੇ। ਸੋ ਰੀਅਲੀ ਇਹ ਕਮਿਊਨਿਟੀ ਦੇ ਰਿਸਪੌਂਸ ਤੇ ਜੋ ਬਹੁਤ ਜ਼ਿਆਦਾ ਇੱਕ ਰਿਸਪੌਂਸ ਆਉਂਦਾ ਤੇ ਅਸੀਂ ਐਕਸਟਰਾ ਕਲਾਸਾਂ ਵੀ ਖੋਲ ਸਕਦੇ ਹਾਂ ਇਸ ਟਾਈਮ। ਪਰ ਸਾਡੇ ਕੋਲ ਮਤਲਬ ਕਰਨ ਨੂੰ ਅਸੀਂ ਅਬਾਊਟ 100 ਸਟੂਡੈਂਟਸ ਵੀ ਅਸੀਂ ਇਸ ਟਾਈਮ ਐਕਸੈਪਟ ਕਰ ਸਕਦੇ ਹਾਂ ਐਟ ਦਾ ਮੈਕਸ ਜੀ। ਤੇ it all depends on the response ਵੀ ਕਿਸ ਤਰ੍ਹਾਂ ਕਮਿਊਨਿਟੀ ਕਿੰਨਾ ਚਾਹੁੰਦੀ ਹੈ ਇਸ ਸਮੇਂ ਤੇ। ਜੀ ਬਿਲਕੁਲ। ਸੋ ਜੇ ਕਿਸੇ ਨੇ ਆਪਣੇ ਬੱਚਿਆਂ ਦੀ ਐਨਰੋਲਮੈਂਟ ਦੇ ਬਾਰੇ ਪੁੱਛਣਾ ਹੋਵੇ ਜਾਂ ਕਦੋਂ ਕਰ ਸਕਦੇ ਆ, ਉਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ, ਕਲੋਵਿਸ ਗਲੋਬਲ ਅਕੈਡਮੀ ਚਾਰਟਰ ਸਕੂਲ ਵਾਲਿਆਂ ਦੇ ਨਾਲ। ਫ਼ੋਨ ਨੰਬਰ ਇਹਨਾਂ ਦਾ ਹੈ 5595750587 559 575 0587 ਦੇ ਉੱਤੇ ਤੁਸੀਂ ਇਹਨਾਂ ਨੂੰ ਜਿਹੜਾ ਕਾਲ ਕਰਕੇ ਇਨਫੋਰਮੇਸ਼ਨ ਜਿਹੜੀ ਉਹ ਲੈ ਸਕਦੇ ਹਾਂ। ਸੋ ਚਲੋ ਜੀ, ਆਲਰੇਡੀ ਇਸ ਸੈਸ਼ਨ ਦੇ ਲਈ ਅਗਲੇ ਸੈਸ਼ਨ ਦੇ ਆਲਰੇਡੀ ਬੱਚਿਆਂ ਨੇ ਪਬਲਿਕ ਸਕੂਲ ਦੇ ਲਈ ਕਰ ਲਿਆ ਹੋਇਆ। ਚਲੋ ਕੋਈ ਨਹੀਂ, ਥੋੜ੍ਹਾ ਜਿਹਾ ਇੰਤਜ਼ਾਰ ਹੋ ਰਿਹਾ। ਤੁਸੀਂ ਉਸ ਤੋਂ ਅਗਲੇ ਸੈਸ਼ਨ ਦੇ ਲਈ ਆਲਰੇਡੀ ਤੁਸੀਂ ਪਹਿਲਾਂ ਗੱਲ ਕਰਕੇ ਰੱਖੋ, ਕਿਉਂਕਿ ਬਾਅਦ ਦੇ ਵਿੱਚ ਜਦੋਂ ਇੱਕ ਵਾਰੀ ਸ਼ੁਰੂ ਹੋ ਜਾਂਦਾ ਫਿਰ ਵੇਟਿੰਗ ਲਿਸਟਾਂ ਬਹੁਤ ਹੋ ਜਾਂਦੀਆਂ ਨੇ। ਸੋ ਜੇ ਤੁਹਾਨੂੰ ਲੱਗਦਾ ਆ ਤੁਸੀਂ ਇਹਨਾਂ ਦੇ ਨਾਲ ਗੱਲ ਕਰੋ, ਤੁਹਾਨੂੰ ਚੰਗਾ ਲੱਗਦਾ ਹੈ, ਤੇ ਤੁਸੀਂ ਇੱਕ ਵਾਰੀ ਵਿਜ਼ਿਟ ਕਰਕੇ ਆਓ। ਜਿੱਦਾਂ ਅਕਸਰ ਹੀ ਸਾਰੇ ਪੇਰੈਂਟਸ ਜਿਹੜੇ ਉਹ ਕਰਦੇ ਹੀ ਹੁੰਦੇ ਆ ਜਦੋਂ ਕਿਸੇ ਬੱਚੇ ਨੂੰ ਨਵੀਂ ਥਾਂ ਦੇ ਉੱਤੇ ਜਿਹੜਾ ਉਹ ਘੱਲਣਾ ਹੈ। ਸੋ ਦੇਖੋ, ਸਾਰਾ ਕੁਛ ਆਪ ਜਾ ਕੇ ਗੱਲਬਾਤ ਕਰਕੇ ਜਦੋਂ ਭਰੋਸਾ ਪੂਰਾ ਤੁਹਾਡਾ ਹੋ ਜਾਵੇ ਤੇ ਫਿਰ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਘੱਲੋ, ਕਿਉਂਕਿ ਇਹ ਕੋਈ ਨਵੇਕਲੀ ਚੀਜ਼ ਤਾਂ ਹੈ ਨਹੀਂ ਹੈ, ਪਰ ਉਸ ਇਲਾਕੇ ਦੇ ਲਈ ਨਵਾਂ ਹੈਗਾ ਆ ਵੀ ਚਾਰਟਰ ਸਕੂਲ। ਬਾਕੀ ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ ਚਾਰਟਰ ਸਕੂਲ ਬਹੁਤ ਸਕਸੈਸਫੁਲੀ ਬੜੇ ਯੋਗਤਾ ਦੇ ਜਿਹੜੇ ਬੱਚੇ ਆ ਉਹ ਉੱਥੇ ਨਿਕਲ ਰਹੇ ਨੇ ਉੱਥੋਂ। ਸੈਕਰਾਮੈਂਟੋ 'ਚ ਆਲਰੇਡੀ ਇੱਕ ਚਾਰਟਰ ਸਕੂਲ ਚੱਲ ਰਿਹਾ ਜੀ, ਬੇ ਏਰੀਏ 'ਚ ਨੇ, ਬਹੁਤ ਨੇ, ਹਰ ਇੱਕ ਸ਼ਹਿਰ ਦੇ ਵਿੱਚ ਹੀ ਤਕਰੀਬਨ ਜਿਹੜੇ ਉਹ ਹੈਗੇ ਨੇ। ਸੋ ਕਲੋਵਿਸ ਦੇ ਵਿੱਚ ਇਹ ਪਹਿਲਾ ਇੱਕ ਹਿਸਾਬ ਦੇ ਨਾਲ ਜਿਹੜਾ ਇਹਨਾਂ ਦੇ ਵੱਲੋਂ ਜਿਹੜੀ ਸ਼ੁਰੂਆਤ ਆ ਉਹ ਹੋ ਰਹੀ ਆ। ਸੋ ਹੋਰ ਵੀ ਕਿਸੇ ਨੂੰ ਜਾਣਕਾਰੀ ਲੈਣੀ ਹੋਈ ਤੇ ਤੁਸੀਂ ਉਹਨਾਂ ਦੇ ਵੈਬਸਾਈਟ ਜਿਹੜਾ ਹੈ clovisglobalacademy.org ਆਪਾਂ ਸ਼ੇਅਰ ਵੀ ਕਰ ਦੇਣੀ ਹੈ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਉੱਥੇ ਜਾ ਕੇ ਜਿਹੜੀ ਕੋਈ ਉਹਨਾਂ ਦੀ ਮੀਟਿੰਗ ਹੁੰਦੀ ਆ, ਅਪਡੇਟਸ ਆ, ਉਹਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਆਉਂਦੀ ਰਹੂਗੀ ਜੀ। ਹੋਰ ਤੁਸੀਂ ਜਾਂਦੇ ਕੀ ਕਹਿਣਾ ਚਾਹੁੰਦੇ ਭਾਈ ਸਾਹਿਬ? ਜੀ ਮੈਂ ਸਿਰਫ ਧੰਨਵਾਦ ਕਰਨਾ ਚਾਹੁੰਦਾ ਕਮਿਊਨਿਟੀ ਦਾ। ਕਾਫੀ ਤੁਹਾਡੇ ਸਰੋਤਿਆਂ ਵਿੱਚ ਹੋਣਗੇ ਜਿਨ੍ਹਾਂ ਨੇ ਜਦੋਂ ਅਸੀਂ ਪਟੀਸ਼ਨ ਫਾਈਲ ਕੀਤੀ ਕੋਈ ਸਾਨੂੰ ਸਿਗਨੇਚਰ ਦਿੱਤਾ, ਕਈ ਕੋਈ ਪਬਲਿਕ ਹੀਅਰਿੰਗ ਤੇ ਆਏ, ਤੇ ਇਹਨਾਂ ਦੀ ਹੱਲਾਸ਼ੇਰੀ ਨਾਲ ਹੀ ਸਾਰਾ ਕੁਝ ਹੋਇਆ ਜੀ। ਸੋ ਸਾਰੀ ਕਮਿਊਨਿਟੀ ਦਾ ਧੰਨਵਾਦ ਆ। ਤੇ ਮੇਰੀ ਬੇਨਤੀ ਇਹੀ ਹੈ ਵੀ ਹੁਣ ਆਪਾਂ ਜਿਸ ਤਰ੍ਹਾਂ ਪਹਿਲਾਂ ਮੋਢੇ ਨਾਲ ਮੋਢਾ ਲਾ ਕੇ ਚੱਲਣੇ ਉੱਦਾਂ ਚੱਲੀਏ। ਇਹ ਬਹੁਤ ਮੌਕਾ ਸਾਡੇ ਲਈ ਵਧੀਆ ਵਾ। ਤੇ ਜਿਹੜੇ ਖਾਸ ਕਰ ਜਿਨ੍ਹਾਂ ਦੇ ਬਹੁਤ ਛੋਟੇ ਬੱਚੇ ਨੇ, ਮੈਂ ਬੇਨਤੀ ਕਰਾਂਗਾ ਕਿੰਡਰਗਾਰਟਨ ਫਸਟ ਗ੍ਰੇਡ ਸਪੈਸ਼ਲੀ, ਉਹ ਤੁਸੀਂ ਇਹ ਮੌਕਾ ਮਿਸ ਨਾ ਕਰੋ, ਕਿਉਂਕਿ ਇਹ ਡੂਅਲ ਇਮਰਸ਼ਨ ਪ੍ਰੋਗਰਾਮ ਆ। ਤੇ ਇਹ ਇੱਕ ਵਾਰੀ ਜਦੋਂ ਤੁਰ ਪੈਂਦਾ ਇਹਦੇ 'ਚ ਫਿਰ ਇੱਦਾਂ ਨਹੀਂ ਵੀ ਦੂਜੀ ਜਾਂ ਤੀਜੀ ਸਿੱਧਾ ਦਾਖਲਾ ਕਰਾ ਲਓ, ਕਿਉਂਕਿ ਉਹ ਬੱਚਿਆਂ ਨੇ ਫਿਰ ਸਪੈਨਿਸ਼ ਤੇ ਇੰਗਲਿਸ਼ ਤੇ ਇੱਦਾਂ ਪੜ੍ਹਨੀ ਸ਼ੁਰੂ ਕਰ ਦੇਣੀ ਆ। ਤੇ ਉਹ ਫਿਰ ਉਹ ਕੱਚਾ ਹੀ ਜਿੱਦਾਂ ਉਹ ਇੱਕ ਗਰੁੱਪ ਚੱਲਦਾ ਵਾ। ਤੇ ਖਾਸ ਕਰ ਜਿਹੜੇ ਛੋਟੇ ਬੱਚੇ ਕਿੰਡਰਗਾਰਟਨ ਫਸਟ ਵਾਲੇ, ਉਹਨਾਂ ਨੂੰ ਮੈਂ ਕਹਾਂਗਾ ਵੀ ਤੁਸੀਂ ਗੱਲ ਕਰੋ, ਵੈਬਸਾਈਟ ਤੇ ਜਾਓ ਤੇ ਵੈਬਸਾਈਟ ਤੇ ਅਪਲਾਈ ਆਨਲਾਈਨ ਲਿੰਕ ਹੈ, ਬਹੁਤ ਛੋਟੀ ਜਿਹੀ ਐਪਲੀਕੇਸ਼ਨ ਹੈ, ਤੁਸੀਂ 1 ਮਿੰਟ 'ਚ ਭਰ ਸਕਦੇ ਆ। ਤੇ ਫਸਟ ਕਮ ਫਸਟ ਸਰਵ ਬੇਸਿਸ ਆ। ਜੇ ਤੁਹਾਨੂੰ ਲੱਗ ਰਿਹਾ ਵੀ ਇਹ ਕੋਈ ਪ੍ਰੋਗਰਾਮ ਤੁਹਾਡੇ ਬੱਚਿਆਂ ਲਈ ਵਧੀਆ ਹੈ, ਤੁਸੀਂ ਜ਼ਰੂਰ ਜਾ ਕੇ ਐਪਲੀਕੇਸ਼ਨ ਉਹਦੀ ਭਰੋ ਜਾਂ ਸਾਨੂੰ ਕਾਲ ਕਰੋ, ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਸੋ ਇਸ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਆਪ ਇੱਕ ਕੁਐਸਚਨ ਜ਼ਰੂਰ ਮੈਂ ਪੁੱਛਣਾ ਵੀ ਕਿੰਡਰਗਾਰਟਨ ਦੀ ਤੁਸੀਂ ਗੱਲ ਕਰਦੇ, ਜੇ ਕਿਸੇ ਦੇ ਬੱਚੇ ਦੇ 2nd ਗ੍ਰੇਡ ਜਾਂ 3rd ਗ੍ਰੇਡ 'ਚ ਐਡਮਿਸ਼ਨ ਉਹ ਵੀ ਹੋ ਸਕਦਾ ਜਾਂ ਸਿਰਫ ਤੁਸੀਂ ਕਿੰਡਰਗਾਰਟਨ ਵਾਲੇ ਹੀ ਲੈਣੇ? ਨਹੀਂ, ਇਸ ਟਾਈਮ ਅਸੀਂ 5ਵੀਂ ਤੱਕ ਖੋਲਿਆ। ਮੈਂ ਤਾਂ ਕਹਿ ਰਿਹਾ ਵੀ ਜਿਸ ਤਰ੍ਹਾਂ ਉਹ ਡੂਅਲ ਇਮਰਸ਼ਨ ਸਪੈਨਿਸ਼ ਇੰਗਲਿਸ਼ ਜਿਵੇਂ ਹੋ ਨਾ, ਉਹਦਾ ਜਿਵੇਂ ਅੱਧਾ ਦਿਨ ਸਪੈਨਿਸ਼ ਪੜ੍ਹਾਇਆ ਜਾਂਦਾ, ਅੱਧਾ ਦਿਨ ਇੰਗਲਿਸ਼ 'ਚ, ਤੇ ਉਹ ਸਿਰਫ ਕਿੰਡਰਗਾਰਟਨ ਫਸਟ ਗ੍ਰੇਡ ਤੋਂ। ਜਿਹੜੇ 2 ਤੋਂ 5ਵੀਂ ਵਾਲੇ ਉਹਨਾਂ ਨੂੰ ਤਾਂ ਰੈਗੂਲਰ ਜਿਸ ਤਰ੍ਹਾਂ ਉਹ ਪੜ੍ਹਦੇ ਰਹੇ ਆਪਣੇ ਸਕੂਲਾਂ 'ਚ, ਸਪੈਨਿਸ਼ ਇੱਕ ਸਬਜੈਕਟ ਵਜੋਂ ਲਾਈ ਜਾਏਗੀ।
ਜੀ ਤੇ ਜਿਹੜੇ ਕਿਉਂਕਿ ਛੋਟੇ ਬੱਚੇ ਜਿਹੜੇ ਆ ਉਹ ਹਜੇ ਤਿਆਰ ਹੁੰਦੇ ਆ, ਉਹ ਦੋਵੇਂ ਭਾਸ਼ਾਵਾਂ ਨੂੰ ਇਮਰਸ਼ਨ ਮੋਡਲ ਸਿੱਖ ਸਕਦੇ ਆ, ਜਿੱਦਾਂ ਆਪਣਾ ਕਹਿ ਲਓ ਵੀ ਸਪੈਨਿਸ਼ ਮੀਡੀਅਮ, ਇੰਗਲਿਸ਼ ਮੀਡੀਅਮ ਇੱਦਾਂ ਹੋ ਜਾਂਦਾ ਨਾ। ਹਾਂਜੀ, ਉਹਨਾਂ ਵਾਸਤੇ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਅਮਨਜੋਤ ਸਿੰਘ ਹੁੰਦਲ ਜੀ, ਹਰਮੀਤ ਸਿੰਘ ਜੁਨੇਜਾ ਜੀ, ਬੜੀ ਮਿਹਰਬਾਨੀ, ਧੰਨਵਾਦ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਅਸੀਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਭਾਈ ਸਾਹਿਬ ਜੀ, ਸਾਨੂੰ ਟਾਈਮ ਦਿੱਤਾ ਆ, ਔਰ ਸਾਰੀ ਕਮਿਊਨਿਟੀ ਦਾ, ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਅਪਡੇਟ ਅਮਰੀਕਾ ਉਹ ਵੀ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM।